ਪੇਠੇ ਨਾਂ ਦੀ ਮਠਿਆਈ ਆ। ਜਿਹੜਾ ਡੱਕਰਾ ਆ ਨਾ ਜੀ, ਉਸ ਡੱਕਰੇ ਨੂੰ ਪੇਠਾ ਸੱਦਦੇ ਆ, ਤਿਆਰ ਮਠਿਆਈ ਨੂੰ ਪੇਠਾ ਸੱਦਦੇ ਆ। ਤੇ ਉਸ ਪੇਠਾ ਕੱਦੂ ਦੇ ਵਿੱਚ ਅਸੀਂ ਖਲੋਤੇ ਆ ਜਿਹਦੀ ਮਠਿਆਈ ਬਣਦੀ। ਅੱਛਾ ਹਾਜੀ ਸਾਹਿਬ, ਰੰਗ ਇਹਦਾ ਦੇਖ ਕੇ ਮੈਂ ਬੜਾ ਦੇਖਿਆ। ਇਹ ਰੰਗ ਵੇਖੋ ਨਾ ਜੀ, ਵਿੱਚੋਂ ਸਬਾਜ਼ੀ ਹੈ। ਅੱਛਾ ਵਿੱਚੋਂ ਇਹ ਪਾਊਡਰ ਇਹਦੇ ਉੱਤੇ ਜਿਵੇਂ ਤਿਆਰੀ ਹੁੰਦਾ ਉਸ ਟਾਈਮ ਤੇ ਇਹ ਰੰਗ ਜਿਸ ਲੰਦਾ ਉਸ ਮਾਲੂਮ ਹੁੰਦਾ ਵੀ ਤਿਆਰੀ ਲਈ ਪੇਠਾ ਵਗ ਗਿਆ। ਦੇਖੋ ਨਾ, ਇਹ ਤੋਂ ਸੋਹਣਾ ਲੱਗਦਾ ਇਹਦਾ। ਹਾਂਜੀ, ਔਰ ਪਰਲਾ ਵੇਖੋ ਨਾ, ਸਬਾਜ਼ ਪਿਆਲੀ ਤਿਆਰ ਨਹੀਂ, ਉਹਦੇ ਤੋਂ ਸਫੈਦੀ ਆਣੀ ਸ਼ੁਰੂ ਹੋ ਗਈ। ਇਹ ਪਾਊਡਰ ਤੁਸੀਂ ਆਪ ਆ? ਨਹੀਂ, ਕੁਦਰਤੀ ਹੈ ਜੀ। ਅੱਛਾ ਕੁਦਰਤੀ ਆ। ਕੁਦਰਤੀ ਪਾਊਡਰ। ਸਾਡਾ ਤਾਂ ਫੌੜਾ ਹੀ ਸਿੱਧਾ ਹੋ ਗਿਆ, ਇਹ ਤਾਂ ਬੇਲਚਾ ਬਣ ਗਿਆ। ਬਸ ਠੀਕ ਆ, ਪਿੱਛੋਂ ਬੰਨਿਆ ਤੇ ਹੁਣ ਇਹ ਰੁਕ ਜੂਗਾ। ਆ ਹੁਣ ਕਾਰਾ ਗਿਆ। ਹਾਂ ਆ ਦੇਖ, ਆ ਹੀ ਗਾਰਾ ਇਦਾਂ ਇੱਧਰ ਰੋਕ ਦੇ ਇੱਥੋਂ ਪਾਣੀ ਰੋਕ ਦੇ ਵੀ ਜਿਹੜਾ ਜਾਵੇ ਨਾ। ਹਾਂ ਆ ਹੀ ਗਾਰਾ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਚਰਖਾ ਵੀ ਉਹਦਾ ਹੋਊਗੇ ਜਿਹੜਾ ਤਰਿੰਜਣ ਦੇ ਵਿੱਚ ਹੋਊਗੇ। ਵੀ ਜਿਹੜਾ ਤਰਿੰਜਣ ਸਾਦੇ ਆ ਬੀਬੀਆਂ ਬਹਿ ਕੇ ਕਿਤੇ ਛਾਵੇਂ ਇਕੱਠੀਆਂ ਬਹਿ ਕੇ ਸੂਤ ਕੱਤਦੀਆਂ ਸੀ ਨਾ ਚਰਖੇ ਲੈ ਕੇ, ਤੇ ਉਹਨੂੰ ਤਰਿੰਜਣ ਸਾਦੇ ਸੀ। ਤੇ ਉਹ ਜਿਹੜੀ ਬੀਬੀ ਨੂੰ ਨੀਂਦ ਆਉਂਦੀ ਸੀ ਨਾ, ਉਹਦਾ ਚਰਖਾ ਹੀ ਦੱਸ ਦਿੰਦਾ ਸੀਗਾ ਵੀ ਫਲਾਣੀ ਉਂਗਰੀ ਆ। ਉਹ ਚਰਖਾ ਡੋਲ ਜਾਂਦਾ, ਉਹਦੀ ਆਵਾਜ਼ ਬਦਲ ਜਾਂਦੀ, ਪਤਾ ਲੱਗ ਜਾਂਦਾ ਵੀ ਇਹ ਉਂਗਰੀ ਆ। ਜਿਹੜੀਆਂ ਆ ਸਾਡਾ ਤਰਿੰਜਣ ਆ, ਸਾਡੀ ਖੇਤੀ ਆ, ਸਾਡੀ ਫਸਲ ਹੀ ਦੱਸ ਦਿੰਦੀ ਆ ਵੀ ਮਾਲਕ ਸਿਰ ਚੜਿਆ ਕਿ ਨਹੀਂ ਚੜਿਆ, ਪੂਰਾ ਉਤਰਿਆ ਕਿ ਨਹੀਂ ਉਤਰਿਆ, ਵੀ ਕੱਲ ਕਿੱਥੇ ਖੜੀ ਆ। ਤੇ ਬਾਜ਼ੇ ਜਿਹੜੇ ਸਾਡੇ ਜ਼ਿਮੀਂਦਾਰ ਆ, ਉਹਨਾਂ ਦੀ ਫਸਲ ਦੱਸਦੀ ਆ ਵੀ ਇਹ ਚੌਕਸ ਮਾਲਕ ਉੱਤੇ ਸਿਰ ਦੇ ਉੱਤੇ ਚੜ ਕੇ ਰਹਿੰਦਾ। ਅਸੀਂ ਜਦੋਂ ਵੀ ਅਸੀਂ ਆਪਣੇ ਭਰਾ ਹਾਜੀ ਸਾਹਿਬ, ਅਸਲਾਮ ਵਾਲੇਕੁਮ, ਅਸੀਂ ਹਾਜੀ ਸਾਹਿਬ ਦੀ ਜਦੋਂ ਵੀ ਫਸਲ ਦਿਖਾਈ ਆ ਨਾ, ਤੇ ਉਹ ਤਰਿੰਜਣ ਹੀ ਬੋਲ ਕੇ ਦੱਸਦਾ ਵੀ ਜ਼ਿਮੀਂਦਾਰ ਕਿਹੋ ਜਿਹਾ। ਤੁਹਾਨੂੰ ਅਸੀਂ ਵਾਅਦਾ ਕਰਿਆ ਸੀ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਮਠਿਆਈ ਵਾਲਾ ਕੱਦੂ ਤਿਆਰ ਹੋਇਆ, ਜਿਹਦੀ ਮਠਿਆਈ ਬਣਦੀ ਅਸਲ। ਅੱਛਾ ਇੱਕ ਗੱਲ ਹਾਜੀ ਸਾਹਿਬ ਮੈਨੂੰ ਇੱਕ ਬੰਦੇ ਨੇ ਕੀਤੀ, ਜਦੋਂ ਆਪਾਂ ਉਦੋਂ ਕੱਦੂ ਦਿਖਾ ਰਹੇ ਸੀ, ਆਪਾਂ ਉਹਨੂੰ ਪੇਠਾ ਕੱਦੂ ਸਾਦੇ ਰਹੇ। ਹਾਂਜੀ ਹਾਂਜੀ। ਤੇ ਆਪਾਂ ਹਲਵਾ ਕੱਦੂ ਇਹਨੂੰ ਸਾਦੇ ਰਹੇ। ਉਹ ਕਹਿੰਦੇ ਵੀ ਜਿਹੜਾ ਹਲਵਾ ਕੱਦੂ ਆ ਉਹਦੀ ਸਬਜ਼ੀ ਬਣਦੀ, ਸਬਜ਼ੀ ਵਾਲਾ ਪੇਠਾ, ਉਹਨੂੰ ਸਬਜ਼ੀ ਬਣਦੀ ਹੈ ਹਲਵਾ ਕੱਦੂ ਦੀ। ਇਹ ਚੇਤੇ ਰੱਖਣਾ, ਹਲਵੇ ਵਾਲੇ ਦਾ ਹਲਵਾ ਨਹੀਂ ਬਣਦਾ, ਉਹਦੀ ਸਬਜ਼ੀ ਬਣਦੀ। ਜਿਹੜਾ ਪੇਠਾ ਨਾ, ਉਹ ਕਹਿੰਦੇ ਵੀ ਇਹਨੂੰ ਪੇਠਾ ਸਾਦੇ ਹੀ ਤਾਂ ਵੀ ਉਹ ਪੇਠਾ ਨਾ ਮਠਿਆਈ ਦਾ, ਹਾਂ ਮਠਿਆਈ ਦਾ ਪੇਠਾ ਨਾਂ ਦੀ ਮਠਿਆਈ ਹੈ। ਪੇਠੇ ਨਾਂ ਦੀ ਮਠਿਆਈ ਆ। ਜਿਹੜਾ ਡੱਕਰਾ ਆ ਨਾ ਜੀ, ਉਸ ਡੱਕਰੇ ਨੂੰ ਪੇਠਾ ਸਾਦੇ ਆ, ਤਿਆਰ ਮਠਿਆਈ ਨੂੰ ਪੇਠਾ ਸਾਦੇ ਆ। ਤੇ ਉਸ ਪੇਠਾ ਕੱਦੂ ਦੇ ਵਿੱਚ ਅਸੀਂ ਖਲੋਤੇ ਆ ਜਿਹਦੀ ਮਠਿਆਈ ਬਣਦੀ ਆ। ਇਹ ਸਬਜ਼ੀ ਵਾਲਾ ਨਹੀਂ। ਸਾਡੇ ਇਲਾਕੇ ਦੇ ਵਿੱਚ ਕਹਿ ਲਓ ਵੀ ਪਹਿਲੇ ਜ਼ਿਮੀਂਦਾਰ ਆ ਹਾਜੀ ਸਾਹਿਬ, ਅੱਗੇ ਵੀ ਇਹ ਤਜਰਬੇ ਕਰਦੇ ਰਹਿੰਦੇ ਆ, ਖਰਚਾ ਕਰਦੇ ਆ, ਦੂਏ ਜ਼ਿਮੀਂਦਾਰਾਂ ਵਾਸਤੇ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਆ। ਤੇ ਐਤਕੀ ਇਹਨਾਂ ਨੇ ਪੇਠਾ ਕੱਦੂ ਲਾਇਆ। ਤੇ ਪੇਠਾ ਕੱਦੂ ਵੀ ਐਸਾ ਵੀ ਜਿੱਦਾਂ ਆਂਡੇ ਨਹੀਂ ਖਿਲਰੇ ਪਏ ਪੂਰੇ ਖੇਤ ਦੇ ਵਿੱਚ, ਇੰਜ ਮੈਂ ਤਾਂ ਇਹ ਰੰਗ ਹੀ ਨਹੀਂ ਕਦੀ ਵੇਖਿਆ। ਜਿਹੜਾ ਰੰਗ ਆ ਨਾ ਜੀ, ਆ ਦੇਖੋ, ਇੱਕ ਤਾਂ ਮਾਸ਼ਾਅੱਲਾ ਸਾਈਜ਼ ਵੀ ਸੋਹਣਾ ਜੀ। ਹਾਂਜੀ ਆ ਦਿਖਾਓ ਨਾ ਜੀ। ਅੱਛਾ ਹਾਜੀ ਸਾਹਿਬ, ਰੰਗ ਇਹਦਾ ਦੇਖ ਕੇ ਮੈਂ ਬੜਾ ਦੇਖਿਆ। ਇਹ ਰੰਗ ਵੇਖੋ ਨਾ ਜੀ, ਵਿੱਚੋਂ ਸਬਾਜ਼ੀ ਹੈ। ਅੱਛਾ ਵਿੱਚੋਂ ਇਹ ਪਾਊਡਰ ਇਹਦੇ ਉੱਤੇ ਜਿਵੇਂ ਤਿਆਰੀ ਹੁੰਦਾ ਉਸ ਟਾਈਮ ਤੇ ਇਹ ਰੰਗ ਜਿਸ ਲੰਦਾ ਉਸ ਮਾਲੂਮ ਹੁੰਦਾ ਵੀ ਤਿਆਰੀ ਲਈ ਪੇਠਾ ਵਗ ਗਿਆ। ਦੇਖੋ ਨਾ, ਇਹ ਤੋਂ ਸੋਹਣਾ ਲੱਗਦਾ ਇਹਦਾ। ਹਾਂਜੀ, ਔਰ ਪਰਲਾ ਵੇਖੋ ਨਾ, ਸਬਾਜ਼ ਪਿਆਲੀ ਤਿਆਰ ਨਹੀਂ, ਉਹਦੇ ਤੋਂ ਸਫੈਦੀ ਆਣੀ ਸ਼ੁਰੂ ਹੋ ਗਈ। ਇਹ ਪਾਊਡਰ ਤੁਸੀਂ ਆਪ ਆ? ਨਹੀਂ, ਕੁਦਰਤੀ ਹੈ ਜੀ। ਅੱਛਾ ਕੁਦਰਤੀ ਆ। ਕੁਦਰਤੀ ਪਾਊਡਰ। ਅੱਛਾ ਆ ਹਰਾ ਜੀ, ਆ ਦੇਖੋ ਆ ਹਰਾ, ਇਹਦੇ ਤੇ ਵੀ ਪਾਊਡਰ ਆ ਰਿਹਾ ਹੌਲੀ ਹੌਲੀ। ਉਹ ਕਹਿੰਦੇ ਵੀ ਇਹ ਕੁਦਰਤੀ ਪਾਊਡਰ ਅਸੀਂ ਨਹੀਂ ਪਾਇਆ, ਤੇ ਇਹ ਪਾਊਡਰ ਹੀ ਨਿਸ਼ਾਨੀ ਆ ਵੀ ਇਹ ਪੇਠਾ ਤਿਆਰੀ ਲਿਆਉਂਦਾ ਪਿਆ ਜੀ। ਅੱਛਾ ਮਾਸ਼ਾਅੱਲਾ, ਆ ਸਾਰੇ ਇਦਾਂ ਹੀ ਬੱਗੇ ਆ ਜੀ ਸਾਰੇ। ਦੇਖੋ ਜੀ ਕੁਦਰਤ ਦਾ ਕਮਾਲ ਆ ਵੀ ਆ ਪਾਊਡਰ ਆਪੇ ਆਂਦਾ ਉੱਤੇ। ਬਿਲਕੁਲ। ਹਾਂ ਅੱਛਾ, ਇਹ ਹੁਣ ਇਸ ਟਾਈਮ ਆਪਾਂ ਕੀ ਕਹਿ ਸਕਦੇ ਹਾਂ ਵੀ ਕਿੰਨੇ ਕੁ ਦਿਨ ਲੈਂਦਾ? ਇਹ ਤਕਰੀਬਨ 10 ਦਿਨ ਲੈਂਦਾ ਜੀ। 10 ਦਿਨ ਲੈਂਦਾ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਜਿਹੜਾ ਤਰਿੰਜਣ ਬੋਲ ਕੇ ਦੱਸਦਾ। ਹੁਣ ਮਾਸ਼ਾਅੱਲਾ ਪੂਰੇ ਖੇਤ ਤੇ ਤੁਸੀਂ ਨਿਗਾਹ ਮਾਰ ਲਓ, ਇਦਾਂ ਹੀ ਆ ਵੀ ਜਿੱਦਾਂ ਮੁਰਗੀਆਂ ਨੇ ਆਂਡੇ ਨਹੀਂ ਦਿੱਤੇ ਹੁੰਦੇ, ਚਮਕ ਰਹੇ ਆ ਪੇਠੇ ਤੇ ਤਿਆਰ ਪੇਠੇ ਆ। ਇਹ ਹਾਜੀ ਸਾਹਿਬ ਇੱਥੇ ਆਪਦੀ ਮੰਡੀਆਂ ਦਾ ਤਾਂ ਕੰਮ ਨਹੀਂ ਹੈ? ਨਹੀਂ ਜੀ। ਅੱਛਾ, ਇਹ ਲਾਹੌਰ ਹੈ ਜਾਂ ਰਾਵਲਪਿੰਡੀ। ਅੱਛਾ, ਫਿਰ ਤੁਸੀਂ ਹੁਣ ਆਪ ਦਾ ਰਾਬਤਾ ਰੂਬਤਾ ਕੋ ਕੀਤਾ? ਹਾਂਜੀ, ਅਸੀਂ ਸਦਾਨ ਜੀ ਵਪਾਰੀ ਜੀ, ਉਹ ਇਨਸ਼ਾਅੱਲਾ ਜੀ ਉਹਨਾਂ। ਅੱਛਾ, ਵਪਾਰੀ ਨੇ ਇੱਥੋਂ ਲੈ ਕੇ ਜਾਣਾ, ਤੁਸੀਂ ਤੋੜ ਕੇ ਨਹੀਂ ਪਹੁੰਚਾਉਣਾ? ਸਾਡੇ ਕੋਲ ਨਹੀਂ। ਫਿਰ ਉਦੋਂ ਹੀ ਟੁੱਟੇ ਵੀ ਜਦੋਂ ਗੱਲਬਾਤ ਪੱਕੀ ਹੋ ਜਾਏ। ਪਹਿਲਾਂ ਟੁੱਟ ਕੇ ਬੰਦਾ ਕਿੱਧਰ ਲੈ ਕੇ ਜਾਵੇ ਤੋੜ ਕੇ? ਮੰਡੀ ਛੋਟੀਆਂ ਥੋੜਾ ਚੱਲਦਾ ਉੱਥੇ ਜੀ, ਇੰਨਾ ਜ਼ਿਆਦਾ ਫਿਰ ਨਹੀਂ ਮੋੜ, ਥੋੜੇ ਪੱਟਾਂ ਨਾਲ ਮੁੜੇ ਜੀ। ਹਾਂਜੀ, ਇੱਕ ਵਾਰੀ ਵਪਾਰੀ ਨੂੰ ਵੇਚ। ਹਾਈ ਸਾਹਿਬ ਇਸ ਟਾਈਮ ਆਪਾਂ ਇੱਕ ਖਲੋਤੇ ਵਿੱਚ ਕਿੰਨਾ ਖੇਤ ਲਾਏ ਤੁਸੀਂ? ਆ ਮਗਰਲੇ ਪਾਸੇ ਵੀ 10 ਖੇਤ। ਅੱਛਾ 10 ਖੇਤ ਮਾਸ਼ਾਅੱਲਾ ਲਾਏ। ਤੇ ਇਹ ਖੇਤ ਦੇ ਵਿੱਚ ਹੁਣ ਜਿਵੇਂ ਆਹ ਪੇਠੇ ਦਿਖ ਰਹੇ ਆ, ਤੁਸੀਂ ਕੋਈ ਅੰਦਾਜ਼ਾ ਦੱਸ ਸਕਦੇ ਵੀ ਐਵਰੇਜ ਇੱਥੇ ਤੱਕ ਆ ਜੂ? ਹਾਂਜੀ ਅਲਹਮਦੁਲਿਲਾ ਜੀ, ਮੈਕਸਿਮਮ ਕੋਸ਼ਿਸ਼ ਤਾਂ ਹੈ ਵੀ 500 ਮਣ ਐਵਰੇਜ ਉਸੇ ਪੈਲੀ ਤੁੜਾਈ ਦੀ ਮਾਸ਼ਾਅੱਲਾ। ਅੱਛਾ, ਤੁੜਾਈ ਪਹਿਲੀ ਹੋਣੀ, ਫਿਰ ਦੂਈ ਹੋਣੀ, ਫਿਰ ਦੂਸਰੀ, ਫਿਰ ਤੀਸਰੀ। ਫਿਰ ਇਹ ਦੁਹਾਣੇ ਵਾਲਾ ਹਿਸਾਬ ਆ?
ਹਾਂਜੀ ਹਾਂਜੀ ਹਜਵਾਣੇ ਦੀ ਵੱਲ ਮਰ ਜਾਂਦੀ ਹੈ। ਹਾਂ ਇਹ ਵੱਲ ਹੁਣ ਇੱਕ ਵਾਰੀ ਇਸ ਤਰ੍ਹਾਂ ਪੱਤੇ ਸੱਟ ਸੀ। ਅੱਛਾ ਦੁਆਣੇ ਵਾਲਾ ਤਾਲਾ ਕਰੇ ਹਿਸਾਬ ਨਾ ਹੀ ਹੋਵੇ। ਅੱਲਾ ਰਹਿਮ ਕਰੇ ਹਾਂ, ਜੀ, ਉਹ ਸਾਰਿਆਂ ਤਾਂ- ਤੇ ਅੱਲਾ ਰਹਿਮ ਕਰੇ। ਸਾਰਿਆਂ ਤੇ ਅੱਲਾ ਰਹਿਮ ਕਰੇ। ਇਹ ਫਿਰ ਦੁਬਾਰੇ ਜਿਹੜਾ ਨਾ ਜੀ ਨਵੀਆਂ ਕੋਂਪਲਾਂ ਕੱਢ ਸੀ, ਫਿਰ ਹਾਂਜੀ। ਫਾੜ ਲਈ ਸੀ ਦੁਬਾਰੇ। ਅੱਛਾ ਇਹਦਾ ਪੌਦਾ ਮਰਦਾ ਨਹੀਂ, ਨਵੀਂ ਫੋਟ ਆ ਜਾਂਦੀ। ਫਿਰ ਨਵੀਂ ਨਵੀਂ ਫੋਟ- ਫੋਟੋ ਸੀ, ਫਿਰ ਫੜ ਟੁੱਟ ਸੀ, ਫਿਰ ਤੀਸਰਾ ਫਾੜ ਲਈ ਸੀ। ਆ ਜਿੱਥੇ ਵੀ ਤੁਸੀਂ ਫੁੱਲ ਦੇਖੋਗੇ ਨਾ ਖੱਟੇ ਰੰਗ ਦਾ, ਇਹ ਫੁੱਲ ਨਵੀਂ ਉਹ ਜਿਵੇਂ ਹਾਂਜੀ 10 ਨਵੀਂ ਫੋਟੋ ਕੱਢਦਾ ਪਿਆ ਜੀ। ਹਾਂਜੀ ਨਵੀਂ ਫੋੜ ਤੇ ਫੁੱਲ ਆਏ। ਅੱਛਾ ਮਾਸ਼ਾਅੱਲਾ। ਉਸ ਖੇਤ 'ਚ ਨਵੀਂ ਫੋਟ ਪਿਆ। ਹਾਂ ਉਹਦੇ 'ਚ ਜ਼ਿਆਦਾ। ਉਹ ਹੈ ਤੇ ਇਹ ਥੋੜਾ ਜਿਹਾ ਪਹਿਲੇ ਦਾ ਜੀ। ਅੱਛਾ ਉਹ ਉਹ ਪਿਛੇਤਰਾ। 15 ਦਿਨ ਪਿਛੇਤਾ ਹੈ ਜੀ। ਠੀਕ ਹੈ ਠੀਕ ਹੈ ਠੀਕ। ਫੋਟ ਆ ਗਈ। ਉਹ ਹਾਂਜੀ। ਪਹਿਲੀ ਫੋਟ ਆ ਇਹਦੇ 'ਚ ਆ ਤਿਆਰ ਕਰ। ਤੇ ਹਾਈ ਸਾਹਿਬ ਇਹਦਾ ਇੱਥੋਂ ਤੋੜ ਕੇ ਜਦੋਂ ਲਿਜਾਂਦੇ ਆ ਇਹਦੀ ਉਮਰ ਕਿੰਨੀ ਕੁ ਹੁੰਦੀ ਆ ਵੀ ਕਿਤੇ ਖਰਾਬ ਤਾਂ ਨਹੀਂ ਇਹ ਰਾਹ ਇਸ 'ਚ? ਟਾਈਮ ਤੇ 5.5 ਮਹੀਨਿਆਂ ਦਾ ਹੋ ਗਿਆ ਜੀ। ਇਹ 5.5 ਮਹੀਨਿਆਂ ਦਾ ਹੋ 6 ਗਿਆ। ਮਹੀਨੇ ਤੇ ਇਹਨੂੰ ਜਾਂਦੇ ਹੋ ਜੀ ਉਹ ਸਟੋਰ ਕਰ ਸੈਣਾ ਜੀ। ਅੱਛਾ ਸਟੋਰ ਕਰਨਾ। ਸਟੋਰ ਤੋਂ ਬਗੈਰ ਨਹੀਂ ਰਹਿਣਾ ਜੀ ਗਰਮੀ ਦਾ। ਹੂੰ ਸਰਦੀ ਦਾ ਰੱਖ ਸਕਦੇ ਨੇ ਹੂੰ। ਜਿਹੜੀ ਹੁਣ ਅਗਲੀ ਲੱਗਣੇ ਨੇ ਖੇਤ ਹੂੰ। ਫਸਲ ਉਹ ਹੁੰਦੇ ਉਹ ਰੱਖੀ ਜਾ ਸਕੇ ਕਿਉਂਕਿ ਸਰਦੀ ਚ ਆ ਜਾਂਦੀ। ਅੱਛਾ ਜੀ ਇਹ ਤਜਰਬਾ ਆਪਾਂ ਆਪ ਕਰੀਏ ਹਾਂਜੀ ਮਠਿਆਈ ਦਾ ਥੋੜੀ ਬਹੁਤੀ 2-4 ਪੇਠਿਆਂ ਦਾ। ਨਹੀਂ ਆਪਾਂ ਬਣਾ ਨਹੀਂ ਸਕਦੇ ਨਾ, ਪਹਿਲੇ ਇਹਨੂੰ ਕੋਈ ਮੁਰੱਬਾ ਸ਼ੁਰਬੇ ਦੀ ਸ਼ਕਲ ਚ ਦਿੰਦੇ ਨੇ ਜੀ। ਅੱਛਾ ਹਾਂਜੀ ਲਓ ਜੀ ਜਿਹੜਾ ਬੰਦਾ ਜਾਣਦਾ ਹੋਵੇ ਨਾ ਵੀ ਪੇਠੇ ਦੀ ਮਠਿਆਈ ਕਿੱਦਾਂ ਬਣਦੀ ਹਾਂ। ਉਹ ਸਾਨੂੰ ਦੱਸ ਦਿਓ। ਪੇਠਾ ਸਾਡੇ ਕੋਲ ਅਸਲ ਆ ਬਿਲਕੁਲ ਤੇ ਅਸੀਂ ਫਿਰ ਜਿਵੇਂ ਤੁਸੀਂ ਕਹੋਗੇ ਅਸੀਂ ਉਦਾਂ ਬਣਾ ਕੇ ਦਿਖਾ ਦਾਂਗੇ। ਬਿਲਕੁਲ ਅਸੀਂ ਹਿੰਮਤ ਕਰਾਂਗੇ, ਕੋਸ਼ਿਸ਼ ਕਰਾਂਗੇ, ਖਬਰੇ ਬਾਣੀ ਜਾਵੇ। ਨਾ ਬਿਲਕੁਲ ਜੀ। ਅੱਛਾ ਜੀ ਹਾਈ ਸਾਹਿਬ ਇਹ ਦੂਏ ਪੇਠੇ ਨਾਲੋਂ ਠੀਕ ਰਹਿ ਜਾਂਦਾ ਔਰ ਦੂਏ ਹਲਵਾ ਕੱਦੂ ਨਾਲੋਂ? ਉਹਦੀ ਹੈ ਵੀ ਉਹਦੀ ਮਾਰਕੀਟ ਜ਼ਿਆਦਾ ਹੈ। ਉਹ ਤਾਂ ਹੁਣ ਰਹਿਮੇ ਸ਼ਾਹ ਤੋਂ ਲੈ ਕੇ ਜੀ ਪਾਕਿਸਤਾਨ ਦੇ ਜਿੱਥੇ ਕੋਨੇ 'ਚ ਵੇਚ ਲਵੀ, ਹੂੰ ਲੇਕਿਨ ਉਹਦੀ ਨਿਸਬਤ ਇਹਦੀ ਪੈਦਾਵਾਰ ਜ਼ਿਆਦਾ ਹੈ, ਇਹਦਾ ਚਾਂਸ ਜ਼ਿਆਦਾ ਹੈ। ਅੱਛਾ ਪਰ ਯਾਰ ਨਾ ਇੱਕ ਗੱਲ ਵੈਸੇ ਬੜੀ ਜਿਗਰੇ ਦੀ ਗੱਲ ਆ ਕਿ ਇੱਕ ਸ਼ਾਇਦ ਦੀ ਸਾਡੇ ਮਾਰਕੀਟ ਹੀ ਨਾ ਹੋਵੇ ਤੇ ਬਿਲਕੁਲ 10 ਕਿੱਲੇ ਲਾ ਕੇ ਬਹਿ ਜਾਣਾ। ਮਕਸਦ ਇਹ ਵੀ ਪਾਕਿਸਤਾਨ ਵਿੱਚ ਇਹਦੇ ਚੰਦ ਵਪਾਰੀ ਹੈ। ਮੈਂ ਉਹੀ ਗੱਲ ਕਰਦਾ ਹਾਈ ਸਾਹਿਬ ਕੀਤੀ ਤਾਂ ਤੁਸੀਂ ਜਿਗਰਾ ਹੀ ਕੀਤਾ ਜੀ। ਉਹ ਕੀ ਕਰੀਏ ਜੀ, ਹਾਲਾਤ ਹੈ ਸਾਰਾ ਕੁਝ ਕਰਾਂਦਾ ਹੈ ਜੀ। ਹਾਂ ਜੇਕਰ ਹੁਣ ਰਿਸਾ ਕੇ ਨਹੀਂ ਲੈਣਾ ਹੂੰ। ਫਿਰ ਹੁੰਦਾ ਫਿਰ ਤਾਂ ਗੱਲਾਂ ਹੀ ਹਨ ਜਿੰਨੀਆਂ ਸੁਣਾਈ ਰੱਖੀ ਸੀ। ਹੁਣ ਤੁਸੀਂ ਕੋਈ ਪੁੱਛ ਪ੍ਰੀਤ ਕੀਤੀ ਹੈ ਵੀ ਹਾਂਜੀ ਮੰਨਦਾ? ਵਪਾਰੀ ਆਣ ਜੀ ਮਾਣ ਦੀ ਅਲਹਮਦੁਲਿਲਾ ਜੀ ਮੈਕਸਿਮਮ ਕੋਈ 1500 ਰੁਪਏ ਰੇਟ ਲੱਗਦਾ ਪਿਆ ਜੀ। 1500 ਰੁਪਏ ਹਾਂਜੀ ਮਣ ਦਾ। ਮਾਣ ਮਣ ਦਾ ਦਾ। ਤੇ ਮਾਸ਼ਾਅੱਲਾ ਠੀਕ ਆ, ਅੱਲਾ ਕਰੇ ਪੈਦਾਵਾਰ ਆ ਜਾਵੇ ਜੀ। ਪੈਦਾਵਾਰ ਆ ਜੇ, ਖੈਰੀ ਸਲਾਮਤੀ ਸਿਰੇ ਲੱਗ ਜੇ ਸਿਰੇ ਲੱਗ ਜਾਏ। ਤੇ ਰੇਟ ਸਹੀ ਆ ਮੇਰੇ ਦੇਖਣ 'ਚ ਵੀ ਖੈਰੀ ਸਲਾਮਤੀ ਜੀ ਹਾਂ ਨਿਕਲ ਆਵੇ, ਪੂਰਾ ਹੋ ਜੇ। ਤੇ ਇਹ ਹੁਣ ਇਹ ਤਾਂ ਉਸ ਹਲਵਾ ਕੱਦੂ ਨਾਲੋਂ ਇਹਦਾ ਟਾਈਮ ਵੀ ਫਿਰ ਲੰਬਾ ਹੋ ਗਿਆ ਨਾ। ਹਾਂਜੀ ਉਹਦੇ 3-4 ਤੁੜਾਈਆਂ ਕਰ ਗਏ ਸੀ। ਹਾਂਜੀ ਨਹੀਂ ਤੇ ਉਹਦਾ ਹੋਰ ਕਿੰਨਾ ਟਾਈਮ ਚੱਲਣਾ ਉਹਨੇ? ਉਹਨੇ ਵੀ ਹਲੇ 2 ਮਹੀਨੇ ਹੋਰ ਚੱਲਣਾ। ਤੇ ਇਹਨੇ ਵੀ 2 ਮਹੀਨੇ ਹੋਰ ਚੱਲਣਾ? ਇਹਨੇ ਵੀ ਚੱਲਣਾ। ਅੱਛਾ ਟਾਈਮ ਦੋਵਾਂ ਦਾ ਇੱਕੋ ਜਿਹਾ? ਟਾਈਮ ਦਾ ਇੱਕੋ ਹੀ। ਉਹਦਾ ਇਹ ਤੁਸੀਂ ਵੱਡਾ ਤੋੜ ਲਿਆ, ਛੋਟਾ ਤੋੜ ਹਾਂਜੀ ਲਿਆ, ਹਾਂਜੀ ਇਹ 72 ਤੇ ਜਾ ਕੇ ਤੋੜਨਾ। ਉਸਮਾਨ ਸਾਹਿਬ ਕੁਝ ਗੱਲ ਲੱਗੇ ਕਰ? ਖਰਚਾ ਮੈਂ ਕਿਹਾ ਤੁਸੀਂ ਦੱਸਿਆ ਨਾ 1500 ਹਿਸਾਬ ਨਾਲ ਤੇ ਕਿੰਨੀ ਐਵਰੇਜ ਦੱਸੀ ਇਹਦੀ 500 500 ਮਣ ਤਾਂ ਮੈਕਸਿਮਮ ਆਣੀ ਚਾਹੀਦੀ ਹੈ ਨਾ। 7.5 ਲੱਖ ਤਕਰੀਬਨ ਬਣਦਾ ਹੈਗਾ। ਇਹ ਤਾਂ ਹੁਣ ਜਿੱਗਾ ਵੇਖੋ ਜੀ ਅਸੀਂ ਨਹੀਂ ਇਹ ਤਾਂ ਅੰਦਾਜ਼ਾ ਨਹੀਂ ਹੈ, ਲਾ ਰਹੇ ਨਾ, ਅੰਦਾਜ਼ਾ ਹੀ ਹੈ ਜੀ। ਤੁਹਾਡੀ ਮਾਲੂਮਾਤ ਦੇ 500 ਤੁਸੀਂ ਸਾਰੀਆਂ ਤੜਾਈਆਂ ਪਾ ਕੇ ਦੱਸਿਆ ਕਿ? ਨਹੀਂ ਵੈਸੇ ਤਾਂ ਸਾਰੀਆਂ ਤੁੜਾਈਆਂ ਦੀ 1000 ਤੋਂ ਪਲੱਸ ਹੁੰਦੀਆਂ ਨੇ। ਅੱਛਾ ਅੱਛਾ ਤੇ ਪਹਿਲੀ ਫਿਰ ਤੜਾਈ? ਰੇਟ ਵੀ ਬਦਲ ਜਾਂਦਾ ਫਿਰ। ਹਾਂਜੀ ਰੇਟ ਬਦਲ ਜਾਂਦਾ, ਰੇਟ ਡਾਊਨ ਹੁੰਦਾ ਜਾਂਦਾ। ਘਟ ਜਾਂਦਾ ਫਿਰ ਗਾਂ ਜਾ ਤੇ ਖਰਚਾ ਕਿੰਨਾ ਅੰਦਾਜ਼ਾ ਲਾਓ ਨਾ। ਖਰਚਾ ਇਹਨਾਂ ਨੇ ਪਿਛਲੀ ਵਾਰੀ ਦੱਸਿਆ ਵੀ ਸੀ ਬੜੀ ਬਰੀਕੀ, ਚਲੋ ਐਤਕੀ ਵੀ ਦੱਸ ਦੋ। ਖਰਚਾ ਜੀ ਇਹਦਾ ਬੀਜ ਦਾ ਤੇ ਛਾਪਰ ਦਾ ਜੀ ਤੇ ਮਤਲਬ ਖਾਦਾਂ ਖੁਦਾ ਪਾ ਕੇ ਤਕਰੀਬਨ 2 ਲੱਖ ਤੋਂ ਉੱਤੇ ਖਰਚਾ ਹੋ ਜਾਂਦਾ ਜੀ। ਨਹੀਂ ਹਾਈ ਸਾਹਿਬ ਇਹ ਆ ਪਟੜਾ ਜੀ ਕਿੰਨੇ ਫੁੱਟ ਦਾ ਹੈ? ਪਟੜਾ ਹੈ 25 ਫੁੱਟ ਦਾ ਜੀ। 25 ਫੁੱਟ ਦਾ ਬੜਾ ਵੱਡਾ ਪਟੜਾ ਹੈ। ਹਾਂਜੀ 8 ਪਟੜੇ ਨੇ ਜੀ। ਕਿੱਲੇ 'ਚ 8 ਪਟੜੇ ਆ, ਵਿੱਚ ਖਾਲੀ ਆ, ਵਿੱਚ ਹੇਠਲਾ ਛਾਪਰ ਪਾ ਕੇ ਤੇ ਫਿਰ ਉੱਤੇ ਵੀ ਪਾਇਆ ਉੱਤੇ ਸੀ? ਵੀ ਛਾਪਰ ਇਹ ਪਾਇਆ। ਦਸੰਬਰ 'ਚ ਲੱਗਾ ਹੈ ਜਨਵਰੀ 'ਚ? ਇਹ 15 ਦਸੰਬਰ ਲੱਗਾ ਜੀ। ਇਹ 15 ਦਸੰਬਰ ਨੂੰ ਲੱਗਾ ਸੀ। ਇਹ ਕੱਕਰ ਕੁੱਕਰ ਤੋਂ ਬਚਾਇਆ, ਠੰਡ ਤੋਂ ਬਚਾਇਆ ਤੇ ਫਿਰ ਫਰਵਰੀ ਦੇ ਵਿੱਚ ਛਾਪਰ ਲਾਇਆ। ਹਾਂਜੀ ਫਰਵਰੀ ਐਂਡ ਫਰਵਰੀ ਚ ਲਾਇਆ। ਤੇ ਇਹ ਪਟੜਾ ਜੀ ਇਹ ਅਸੀਂ ਇੱਕ ਖਾਸ ਇਹ ਹਾਲੀ ਗੱਲ- ਨਾ ਇੱਥੇ ਜ਼ਮੀਨ ਕਮਜ਼ੋਰ ਹੈ ਅੱਛਾ ਗੰਜਾਮ। ਹੂੰ। ਇਹਦੇ ਤੇ ਵੇਲ ਇੰਨੀ ਜ਼ਿਆਦਾ ਹੋ ਜਾਂਦੀ ਵੀ ਇੱਥੇ ਆਪਾਂ ਤੋਂ ਤੁਰਿਆ ਨਹੀਂ ਜਾਣਾ। ਹਾਂ ਹਾਂ ਤੇ ਇਹ ਤਾਂ ਇਹਦਾ ਪਟੜਾ ਜ਼ਿਆਦਾ ਜਿੰਨਾ ਜ਼ਿਆਦਾ ਖੁੱਲਾ ਰੱਖਿਆ ਜਾ ਸੀ ਹੂੰ। ਉਨੀ ਜ਼ਿਆਦਾ ਪੈਦਾਵਾਰ ਦਿੰਦਾ। ਅੱਛਾ ਜਗ੍ਹਾ ਦੇਣੀ ਹੈ, ਜਗ੍ਹਾ ਦੇਣੀ। ਟੋਰਾ ਕਰਾਉਣਾ। ਹਾਂਜੀ ਟੋਰਾ ਕਰਾ। ਹੂੰ ਇਹ ਇਸੇ ਦੀ ਸ਼ੁਰੂਆਤ ਆ ਕਿ ਕੋਈ ਹੋਰ ਵਿੱਚ ਲਾਇਆ ਹੈ ਸ਼ਾਇਦ? ਨਹੀਂ ਨਹੀਂ ਇਹ ਸਾਰਾ ਹੁਣ ਅੱਗੋਂ ਨਵਾਂ ਫੜ ਲੈਂਦਾ ਪਿਆ। ਉਹ ਲੱਗ ਰਾਂ ਗਾ ਇਹ ਲੱਗਣਾ ਨਵੀਆਂ ਕੱਢ ਕੇ ਨਵਾਂ ਹੁਣ ਫੜ ਲੈਣਾ ਸ਼ੁਰੂ ਕਰ ਦਿੱਤਾ ਨੇ। ਇਹ ਸ਼ੁਰੂ 'ਚ ਹਰਾ ਆ ਨਾ ਇਹ ਜਾਂ ਹੁਣ ਤੁੜਾਈ ਉਸ 8-10 ਦਿਨਾਂ ਤੋਂ ਬਾਅਦ ਦੁਬਾਰੇ ਫੜ ਲੈਣਾ ਸ਼ੁਰੂ ਦੁਬਾਰੇ ਕਰ ਫਲ। ਅੱਛਾ ਥੋੜਾ ਜਿਹਾ ਗਾਂ ਜਾ ਕੇ ਵੀ ਦਿਖਾਇਓ ਜੀ ਫਸਲ, ਵੀ ਇਹ ਨਾ ਬੰਦੇ ਕਹਿਣ ਵੀ ਇਸ ਨੁੱਕਰ 'ਚ ਫਲ ਸੀ, ਦਿਖਾਤਾ ਵੀ ਗਾਂ ਹੈਗਾ ਕਿ ਨਹੀਂ ਹੈਗਾ। ਇਹਦਾ ਕੋਈ ਨਾਂ ਵੀ ਕੋਈ ਹੈਗਾ ਜੀ ਬੀਜ ਦਾ ਕੋਈ? ਹੈ ਇੰਗਲਿਸ਼ ਵਿੱਚ ਹੀ ਸੱਦੇ ਨੇ ਹੈਸ਼ ਗਾਰਡ ਦੇ ਨਾਂ ਤੋਂ ਜੀ। ਅੱਛਾ ਜੀ ਹਾਂ ਬਸ ਉੱਤੇ ਵੀ ਉਹੀ ਲਿਖਿਆ ਹੁੰਦਾ ਜੀ। ਆਪਣੇ ਕੋਲ ਤਾਂ ਪਾਕਿਸਤਾਨ ਵਿੱਚ ਤਾਂ ਦੇਸੀ ਨਾਂ ਹੈ ਜੀ, ਪੇਠਾ ਹੀ ਸੱਦੀ ਰੱਖਦੇ ਨੇ, ਹੂੰ। ਮਠਿਆਈ ਵਾਲਾ ਪੇਠਾ ਜੀ। ਮਠਿਆਈ ਵਾਲਾ ਪੇਠਾ। ਅੱਛਾ ਜਦੋਂ ਨਿੱਕਾ ਹੁੰਦਾ ਨਾ ਹਾਈ ਸਾਹਿਬ ਇਹ ਉਦੋਂ ਗੋਲ ਨਹੀਂ ਹੈਗਾ ਹਾਂਜੀ ਲੰਬੂਤਰਾ ਜੀ। ਲੰਬੂਤਰਾ, ਆ ਦੇਖੋ ਨਾ ਹਰਾ ਕਚੂਰ ਆ ਤੇ ਇਦਾਂ
ਤੇ ਫਿਰ ਜਦੋਂ ਇਹ ਦੋ ਕਿਸਮ ਦਾ ਪਿੱਠ ਹੈ, ਅਸੀਂ ਬਾਅਦ ਨਾਗਾ ਲਾਇਆ ਜੀ। ਅੱਛਾ ਇਹ ਹੋਰ ਬੀਜ ਹੈ ਜੀ। ਅੱਛਾ, ਇਹ ਹੋਰ ਸ਼ੈ ਹੈ। ਹਾਂਜੀ ਹਾਂਜੀ, ਹੈ ਇਹੋ ਹੀ ਪੇਠਾ ਇਹੋ ਹੀ ਹੈ, ਹੂੰ। ਲੇਕਿਨ ਬੀਜ ਹੋਰ ਹੈ ਜੀ। ਅੱਛਾ ਜੀ, ਇੱਕ ਸ਼ੈ ਲੱਗ ਆ ਕੇ ਦਿਖਾਇਓ ਜੀ, ਲੂੰ ਹੀ ਦਿਖਾਇਓ ਜੀ, ਇਹਦੇ ਤੇ ਲੂੰ ਹੀ ਅਸੀਂ ਕੰਡਿਆਂ ਤਰ੍ਹਾਂ ਹੱਥ ਨੂੰ ਲੱਗ ਹਾਂਜੀ ਹਾਂਜੀ, ਬੜੀ ਤੇਜ਼ ਲੂੰ ਹੈ ਇਹਦੀ। ਅੱਛਾ, ਇਹ ਹੋਰ ਆ ਥੋੜੇ, ਨਸਲ ਦੋ ਆ ਜੀ। ਦੋ ਨਸਲ। ਹੂੰ, ਇੱਕ ਤਾਂ ਉਹ ਜਿਵੇਂ ਫੁੱਟਬਾਲ ਪਏ ਜੀ, ਹਾਂਜੀ ਆ ਪਏ ਜੀ ਗੋਲ, ਤੇ ਇਹ ਫਿਰ ਪਛੇਤਰਾ ਇਹ ਵੀ ਰਲ ਹੀ ਜਾਊਗਾ, ਅਗਲੀ ਲੜਾਈ 'ਚ ਰਲ ਜਾਊਗਾ। ਹਾਂਜੀ, ਅਗਲੀ ਥੋੜਾ ਜੀ ਪਹਿਲੀ 'ਚ ਨਾ ਰਲੂਗਾ, ਦੂਸਰੀ 'ਚ ਰਲ ਜਾਊ। ਦੂਸਰੀ ਰਾਜ। ਇੰਨਾ ਕੁ ਫਰਕ ਪੈਣਾ। ਫਸਲ ਤਾਂ ਚੰਗੀ ਆ ਇਹ, ਪਰ ਇਹ ਹਰ ਬੰਦਾ ਲਾ ਨਹੀਂ ਸਕਦਾ। ਐਵੇਂ ਤੁਹਾਨੂੰ ਗੱਲ ਕਰੀਏ, ਸੱਚੀ ਗੱਲ ਆ, ਇਹਦੀ ਐਡੀ ਖਪਤ ਨਹੀਂ ਹੈ। ਜੇ ਸਾਰੇ ਲਾ ਲਾਂਗੇ ਫਿਰ ਬਸ ਸਾਰੇ ਰੜੇ ਤੇ ਆ, ਜਿਵੇਂ ਅੱਗੇ ਆਪਾਂ ਤਜਰਬੇ ਹਾਂ, ਕਰ ਇਹਦੀ ਜਗ੍ਹਾ ਕਾਸ਼ ਜ਼ਿਆਦਾ ਹੋ ਜਾਏ ਬਾਜ਼ੂਕਾ ਤੇ ਵਿਕਦਾ ਹੀ ਨਹੀਂ ਜੀ। ਨਹੀਂ ਇੰਨੀ ਇਹਦੀ ਮਾਰਕੀਟ ਨਹੀਂ ਹੈ, ਇੰਨੀ ਗੱਲਬਾਤ ਨਹੀਂ ਹੈ। ਇਹ ਗੱਲ ਬੜੀ ਸੱਚੀ ਤੇ ਸੋਹਣੀ ਕੀਤੀ ਆ। ਇਹ ਇੰਨਾ ਕੀ ਹੈ ਇਹਦਾ ਖਪਤ, ਪਰ ਸਾਡੇ ਇਲਾਕੇ 'ਚ ਨਵੀਂ ਸ਼ੈ ਸੀ, ਅਸੀਂ ਤਾਂ ਬਿਲਕੁਲ ਜੀ, ਦਿਖਾਈ ਹੈ, ਬਿਲਕੁਲ। ਦੱਸੀ। ਹਾਂਜੀ ਸੁਮੰਤ, ਬਿਮਾਰੀਆਂ ਦਾ ਇਹਦਾ ਕੀ ਮਸਲੇ ਮਸਾਇਲ ਆਉਂਦੇ ਆ? ਬਿਮਾਰੀ ਇਸ ਤੇ ਕਿਹੜੀ ਕਿਹੜੀ ਮੱਖੀ ਹਮਲਾ ਕਰਦੀ? ਮੱਖੀ ਇਸ ਤੇ ਆਪਣੀ ਫਲ ਵਾਲੀ ਮੱਖੀ ਵੀ ਹੁੰਦੀ। ਜ਼ਿਆਦਾਤਰ ਇਹਨੂੰ ਨਾ ਲੀਫ ਮੈਨਰ, ਜਿਹਨੂੰ ਅਸੀਂ ਚੋਰ ਕੀੜਾ ਆਨੇ ਆ, ਹਾਂਜੀ, ਉਹ ਬਹੁਤ ਜ਼ਿਆਦਾ ਸਰੰਦਾਜ਼ ਹੁੰਦਾ। ਆਹ ਸਾਰਾ ਸਾਰਾ ਲੀਫ ਮੈਨਰ ਦਾ ਹੀ ਆ ਜਿਹੜੇ ਡਿਜ਼ਾਈਨ ਨਹੀਂ ਬਣੇ ਜੀ, ਇਹ ਉਹ ਲੀਫ ਇਹ ਉਹ ਜਿਹੜਾ ਉਦੋਂ ਸ਼ਾਹ ਇਹ ਕੰਟਰੋਲ ਹੋਇਆ ਹੀ ਨਹੀਂ ਕਿਸੇ ਸਪਰੇਅ ਨਾਲ। ਅੱਛਾ ਅੱਛਾ ਅੱਛਾ, ਇਹ ਦੱਸ ਰਹੇ ਜੀ ਇਹ। ਅੱਛਾ, ਲੀਫ ਮਾਈਨਰ ਤੇ ਦੂਈ ਸਬਜ਼ੀਆਂ ਵਾਲਾ ਹੀ ਤਕਰੀਬਨ ਹਾਂ ਸੇਮ ਆ। ਦਾ ਵੀ ਹੁੰਦਾ ਹਾਂਜੀ ਫੰਗਸ। ਹਾਂਜੀ ਹਾਂਜੀ, ਉਹ ਸਾਰੀਆਂ ਸੇਮ ਉਵੇਂ ਹੀ ਹੈ ਜਿਵੇਂ ਬਾਕੀ। ਅੱਛਾ ਹਾਜੀ ਸਾਹਿਬ, ਇੱਕ ਗੱਲ ਦੇਖ ਰਹੇ ਹਾਂ ਅਸੀਂ, ਜਿਹੜੀ ਇਹ ਬਿਮਾਰੀ ਕਿਸੇ ਵੇਲ ਨੂੰ ਆਈ ਵੀ ਹੋਈ ਹੈ ਨਾ, ਪਰ ਉਹਦਾ ਫਲ ਮਾਸ਼ਾਅੱਲਾ ਤਿਆਰ। ਅਸਲ ਨਾਲ ਜਿਸ ਟਾਈਮ ਤੇ ਫਲ ਲੈ ਲੈਂਦਾ ਨਾ ਪੌਦਾ, ਹਾਂਜੀ ਉਸ ਟਾਈਮ ਤੇ ਉਹਦਾ ਪੱਤਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ। ਪੌਦਾ ਮੁਤਾਸਰ ਹੁੰਦਾ ਪਿਆ ਹੁੰਦਾ ਹੈਗਾ, ਤਾਂ ਵਾਸਤੇ ਬਿਮਾਰੀ ਜ਼ਿਆਦਾ ਅਟੈਕ ਕਰਦੀ ਵੀ ਪੱਤੇ ਤੇ ਜਾਨ ਥੋੜੀ ਹੁੰਦੀ ਉਸ ਹਾਂਜੀ, ਹੁਣ ਆ ਦੇਖੋ ਨਾ ਉਸਮਾਨ ਸਾਹਿਬ, ਆ ਦਿਖਾਓ ਨਾ ਮਾਸ਼ਾਅੱਲਾ, ਆ ਸਾਈਜ਼ ਦੇਖੋ, ਇਦਾਂ ਦਾ ਸਾਈਜ਼ ਆਮ ਪਿਆ ਜੀ ਇੱਥੇ, ਜਿਹੜਾ ਆ ਸਾਈਜ਼ ਆ ਦੇਖੋ ਨਾ। ਇਹ ਕਿੰਨੇ ਕਿਲੋ ਦਾ ਹੋਣਾ ਹਾਜੀ ਸਾਹਿਬ? ਇਹ ਤਕਰੀਬਨ 8 ਤੋਂ 10 9 ਕਿਲੋ ਤਾਂ ਹੋਣਾ, 10 ਵੀ ਹੋ ਸਕਦਾ ਜੀ। ਹਾਂਜੀ, ਕਿੰਨਾ ਜੀ? 9-10 ਕਿਲੋ ਹੋਣਾ, ਵਜ਼ਨੀ ਹੁੰਦਾ ਜੀ। ਹੂੰ। ਪਾਣੀ ਤਾਂ ਹੈ ਜੀ ਸਾਰਾ। ਪਾਣੀ, ਵਾਹ। ਇਹ ਹੋਰ ਵਜ਼ਨ ਵਾਲੀ ਕਾਰਜ ਅਸੀਂ 10 ਦਿਨਾਂ ਚ। ਚਲੋ ਅੱਲਾਹ ਤਾਲਾ ਇੱਕ ਤਾਂ ਖੈਰ ਖਰੀਅਤ ਨਾ, ਖੈਰੀ ਸਲਾਮਤੀ ਇਹ ਸਿਰੇ ਲਾ ਦੇਵੇ ਤੁਹਾਡੀ ਫਸਲ। ਤੁਸੀਂ ਇੱਕ ਨਵਾਂ ਕੰਮ ਕੀਤਾ, ਤਜਰਬਾ ਕੀਤਾ, ਤੇ ਅੱਲਾ ਇਹਦੇ ਚੋਂ ਬਰਕਤ ਦੇਵੇ, ਰੋਜ਼ੀ ਵੀ ਦੇਵੇ। ਹਾਂਜੀ, ਬਹਾਨਾ ਬਣਾਵੇ ਜੀ। ਤੇ ਬਾਕੀ ਫਸਲਾਂ ਤਾਂ ਇਦਾਂ ਹੀ ਹੈ। ਚਲੋ ਇਹ ਹੈ ਵੀ ਜਿਹੜੇ ਬੰਦੇ ਨੇ ਵੱਖਰੀ ਮਿਹਨਤ ਕੀਤੀ ਹੈ, ਉਹਨੂੰ ਵੱਖਰਾ ਸਿਲਾ ਵੀ ਰੱਬ ਦੇਵੇ। ਜੀ ਅੱਲਾਹ ਤਾਲਾ ਸਾਰਿਆਂ ਨੂੰ ਦੇਵੇ, ਸਾਰਿਆਂ ਨੂੰ ਦੇਵੇ ਜੀ। ਅਸੀਂ ਤਾਂ ਸਾਰੇ ਭਾਈ ਜੀ ਮਿਲੇ ਆ ਨਾ ਜੀ ਦੁਹਾਣੇ ਵਾਲਿਆਂ ਨੂੰ, ਹਾਂ ਜੀ। ਪਹਿਲਾਂ ਆਲੂ ਵਾਲਿਆਂ ਨੇ ਬੜਾ ਦਿਲ ਦਿਖਾਇਆ ਜੀ, ਹੁਣ ਦੁਹਾਣੇ ਵਾਲਿਆਂ ਨੂੰ ਮਿਲੇ ਆ ਤੇ ਬੜਾ ਦਿਲ ਦੁਖਿਆ ਜੀ। ਬਸ ਅੱਲਾ ਹਾਂ ਜੀ, ਬੇਸ਼ੱਕ ਜੀ, ਅੱਲਾਹ ਤਾਲਾ ਉਹ ਦੇਖ ਰਿਹਾ ਜੀ, ਉਹ ਹੀ ਪਾਲਣਹਾਰ ਆ, ਕੋਈ ਨਾ ਕੋਈ ਬਹਾਨੇ ਤਾਂ ਬਣਾਊਗਾ। ਬਿਲਕੁਲ ਬਿਲਕੁਲ। ਹਾਂਜੀ। ਅੱਛਾ ਹਾਜੀ ਸਾਹਿਬ, ਜਿਹੜਾ ਦੁਹਾਣਾ ਟਰੱਕਾਂ 'ਚ ਲਦੀ ਕੇ ਜਾਂਦਾ ਨਾ, ਉੱਤੇ ਹੇਠ ਲੱਦਦੇ ਆ, ਉਹ ਦੁਹਾਣੇ ਦਾ ਛਿੱਲੜ ਮੋਟਾ ਹੁੰਦਾ, ਉਹਦੇ 'ਚ ਕੁਦਰਤ ਨੇ ਇੰਨੀ ਗੁੰਜਾਇਸ਼ ਰੱਖੀ ਹੈ ਵੀ ਟਰੱਕਾਂ 'ਚ ਸਫ਼ਰ ਕਰ ਜਾਂਦਾ। ਜਿਹੜਾ ਇਹ ਆਪਣਾ ਪੇਠਾ ਕੱਦੂ ਆ, ਇਹ ਵੀ ਇਦਾਂ ਟਰੱਕਾਂ 'ਚ ਸਫ਼ਰ? ਨਹੀਂ ਜੀ, ਇਹ ਬਿਲਕੁਲ ਥੋੜਾ ਕਰਕੇ ਜਾਣਾ ਪੈਂਦਾ ਜੀ। ਅੱਛਾ। ਹਾਂਜੀ, 100-150 ਮਣ ਤੋਂ ਜ਼ਿਆਦਾ ਨਹੀਂ ਇਹਨੂੰ ਲੋਡ ਕਰਨਾ ਪੈਂਦਾ। ਇਹ ਉਹ ਦੁਹਾਣੇ ਵਾਲਾ ਹਿਸਾਬ ਨਹੀਂ? ਨਹੀਂ, ਇਹਦੇ ਛਿੱਲ ਬਰੀਕ ਹੈ ਜੀ। ਅੱਛਾ ਅੱਛਾ, ਇਹ ਬੜੇ ਇਹ ਹਿਸਾਬ ਨਾਲ। ਸੇਮ ਖਰਬੂਜ਼ਾ ਹੀ ਹੈ ਜੀ। ਅੱਛਾ, ਖਰਬੂਜੇ ਵਾਲਾ ਹਿਸਾਬ ਆ, ਉਹ ਤਾਂ ਫੇਸ ਜਾਂਦਾ ਨਾ। ਹਾਂਜੀ ਹਾਂਜੀ, ਅੱਛਾ, ਇਹਨੂੰ ਬੜੇ ਲਾੜ ਨਾਲ, ਬੜੇ ਹਿਸਾਬ ਨਾਲ ਲਿਜਾਣਾ ਪੈਂਦਾ। ਬਿਲਕੁਲ ਜੀ। ਚਲੋ, ਬੜੀ ਮਿਹਰਬਾਨੀ ਹਾਜੀ ਸਾਹਿਬ, ਬੜਾ ਚੰਗਾ ਲੱਗਾ। ਮੇਰੇ ਦਿਲ ਦੀ ਗੱਲ ਸੀ ਜੀ ਕਿ ਇੱਕ ਬੰਦੇ ਨੇ ਨਵਾਂ ਕੰਮ ਕੀਤਾ ਨਾ ਜੀ, ਵੀ ਇਹ ਸ਼ੁਰੂ ਤੋਂ ਅਖੀਰ ਤੱਕ ਅਸੀਂ ਤੁਹਾਨੂੰ ਦਿਖਾਣਾ। ਜਦੋਂ ਹਾਜੀ ਸਾਹਿਬ ਲਾ ਰਹੇ ਸੀਗੇ ਉਦੋਂ ਵੀ ਤੁਹਾਨੂੰ ਵਿਖਾਇਆ ਸੀਗਾ, ਤੇ ਅੱਜ ਮਾਸ਼ਾਅੱਲਾ ਤਿਆਰ ਆ, ਤੁਹਾਨੂੰ ਵਿਖਾਇਆ। ਦੁਆ ਕਰਿਓ ਵੀ ਅੱਲਾਹ ਤਾਲਾ ਇਹਦੇ 'ਚ ਬਰਕਤ ਪਾਵੇ, ਇਹਦੇ 'ਚੋਂ ਰੋਜ਼ੀ ਦੇਵੇ ਸਾਡੇ ਭਰਾ ਹਾਜੀ ਸਾਹਿਬ ਨੂੰ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਬੜਾ ਚੰਗਾ ਲੱਗਾ ਜੀ, ਬੜੀ ਮਿਹਰਬਾਨੀ। ਦੱਬ ਲਓ ਜੀ। अस्सलाम वालेकुम जी। ਸਿਆਣੇ ਕਹਿੰਦੇ ਵੀ ਚੰਮ ਨਹੀਂ ਪਿਆਰਾ ਹੁੰਦਾ, ਕੰਮ ਪਿਆਰਾ ਹੁੰਦਾ। ਜਦੋਂ ਕੰਮ ਪਿਆਰਾ ਹੋਵੇ ਨਾ ਤੇ ਫਿਰ ਧੁੱਪ ਛਾਂ ਨਹੀਂ ਦੇਖੀਦੀ, ਫਿਰ ਆਪਦੇ ਕੰਮ ਵੱਲ ਦੇਖੀਦਾ ਵੀ ਕੰਮ ਨਿਬੜ ਜੇ। ਸਿਆਣੇ ਕਹਿੰਦੇ ਆ ਵੀ ਭਰਿਆ ਉਸਦਾ ਜਾਣੀਏ ਜਿਹਦਾ ਤੋੜ ਚੜੇ। ਵੀ ਕਣਕਾਂ ਗਾਹ ਲੀਆਂ, ਕਈਆਂ ਨੇ ਤਾਂ ਆਪਦੀ ਮਸ਼ੀਨ ਫੇਰ ਕੇ ਵੱਡੀ ਤੇ ਟਾਈਮ ਨਾਲ ਵਿਹਲੇ ਹੋ ਗਏ। ਜਿਹੜੇ ਡੰਗਰਾਂ ਵਾਲੇ ਆ ਉਹ ਵਿਚਾਰੇ ਉਦੋਂ ਤੱਕ ਨਹੀਂ ਵਿਹਲੇ ਹੁੰਦੇ ਜਦੋਂ ਤੱਕ ਧਾੜ ਨਾ ਲਿਪੀ ਜਾਵੇ। ਕਿਉਂ? ਧਾੜ ਨਾ ਲਿਪੀ ਹੋਵੇ ਨਾ ਤੇ ਰਾਤੀ ਸੁੱਤਿਆਂ ਵੀ ਖਾ ਪਾਉਂਦੇ ਵੀ ਜਿਵੇਂ ਹਨੇਰੀ ਚੱਲੀ ਤੇ ਤੂੜੀ ਉੱਡ ਗਈ। ਤੂੜੀ ਉੱਡਣ ਦਾ ਡਰ ਰਹਿੰਦਾ। ਤੁਹਾਨੂੰ ਪਤਾ ਵੀ ਜਿੱਦਾਂ ਆ ਕਣੀਆਂ ਕੁਣੀਆਂ ਕਰਕੇ ਲੇਟ ਹੋ ਗਏ ਸੀ, ਤੇ ਅੱਜ ਅਸੀਂ ਆਪਣੀ ਧਾੜ ਲਿਪਣ ਲੱਗੇ ਹਾਂ। ਧਾੜ ਲਿਪ ਕੇ ਤਾਂ ਫਿਰ ਵਿਹਲੇ ਹੋਵਾਂਗੇ, ਫਿਰ ਸਮਝੋ ਸਕੂਨ 'ਚ। ਧਾੜ ਲਿਪਣੀ ਆ ਵੀ ਇੱਕ ਵਾਰੀ ਧਾੜ ਤਾਂ ਲਈ ਬਣਾ, ਤੇ ਪਹਿਲਾਂ ਇਹਦੇ 'ਤੇ ਪਾਣੀ ਸਿੱਟਣਾ, ਪਾਣੀ ਸਿੱਟ ਕੇ ਫਿਰ ਉੱਤੇ ਲੇਪ ਕਰਾਂਗੇ, ਗਾਰਾ ਸਿੱਟਾਂਗੇ। ਬਿਸਮਿਲ੍ਲਾ।
ਚੱਲ ਗਾਹਾਂ ਨੂੰ ਤੁਰ। ਜਦੋਂ ਵੀ ਕਿਤੇ ਗਾਰਾ ਲਿਪੀ ਦਾ ਨਾ ਤਾਂ ਪਹਿਲਾਂ ਪਾਣੀ ਲਾਉਂਦੇ ਆ, ਚਾਹੇ ਧੜ ਲਿਪਣੀ ਹੋਵੇ ਚਾਹੇ ਕੰਧ ਲਿਪਣੀ ਹੋਵੇ। ਕਿਉਂ? ਵੀ ਗਾਰਾ ਚਿਮੜਦਾ ਹੀ ਤਾਂ ਗਿੱਲੀ ਥਾਂ ਤੇ, ਵੀ ਥਾਂ ਗਿੱਲੀ ਹੋਊਗੀ ਤਾਂ ਗਾਰਾ ਚਿਮੜੂਗਾ। ਇੱਕ ਵਾਰੀ ਇਦਾਂ ਪਾਣੀ ਸਿੱਟ ਕੇ, ਪਾਣੀ ਬਹੁਤਾ ਨਹੀਂ ਸਿੱਟਣਾ, ਪੂਰਾ ਜਿਹਾ, ਤਾਂ ਉੱਤੋਂ ਫਿਰ ਅਸੀਂ ਗਾਰਾ ਸਿੱਟਾਂਗੇ, ਗਾਰਾ ਬਣਾ ਕੇ। ਉਹ ਮੁੰਡਾ ਫੌੜੇ ਨਾਲ ਬਣਾਈ ਜਾ ਰਿਹਾ ਨਾ, ਪਤਲਾ ਕਰੀ ਜਾ ਰਿਹਾ, ਤੇ ਅਸੀਂ ਪਾਣੀ ਸਿੱਟੀ ਜਾ ਰਹੇ ਹਾਂ। ਮਗਰੋਂ ਇੱਕ ਵਾਰੀ ਗਾਰੇ ਦੀ ਹੈ ਬਸ। ਇੰਨਾ ਟਾਈਮ ਦਾ ਕੰਮ ਕੋਈ ਨਹੀਂ, ਇਹ ਹੱਥੋਂ ਹੱਥੀ ਕੰਮ ਨਿਬੜ ਜਾਂਦਾ। ਗਾਂ ਤੁਰੋ ਜੀ। ਤੁਸੀਂ ਦੇਖ ਕੇ ਕਹਿੰਦੇ ਹੋਣੇ ਵੀ ਇਹ ਸਿਖਰ ਦੁਪਹਿਰੇ ਕਾਹਨੂੰ ਪੰਗਾ ਲਿਆ। ਬਾਬਾ ਦੁਪਹਿਰ 'ਚ ਧੁੱਪ ਦੇ ਵਿੱਚ ਹੀ ਤਾਂ ਟੂਬਲ ਚੱਲਦਾ ਪਲੇਟਾਂ ਵਾਲਾ। ਫਿਰ ਇਹ ਆ ਵੀ ਘਰ ਦੀ ਖੇਤੀ ਦੀ ਹੈ ਮੌਜ ਆ। ਹੁਣ ਲੋੜ ਪਈ ਹੈ, ਚਲਾ ਕੇ ਬੈਠੇ ਆ, ਤੇ ਧੁੱਪ 'ਚ ਚੱਲਦਾ, ਫਿਰ ਕੰਮ ਧੁੱਪੇ ਹੁੰਦਾ। ਸਵੇਰੇ ਤੜਕੇ ਤਾਂ ਮਾਰਿਆ ਹਾਲ ਧੜ ਦੇ 4 ਚੁਫੇਰੇ ਹਲ ਮਾਰ ਕੇ, ਤੇ ਫਿਰ ਜਦੋਂ ਧੁੱਪ ਤੇਜ਼ ਹੋਈ ਹੈ ਫਿਰ ਟੂਬਲ ਚਲਾ ਲਿਆ। ਤੇ ਇਹ ਰੱਬ ਖੈਰ ਸੁੱਖ ਰੱਖੇ, ਬਸ ਘੰਟੇ ਦਾ ਕੰਮ, ਘੰਟੇ 'ਚ ਲਿਪੀ ਗਈ। ਪਾਣੀ ਸਿੱਟ ਲਿਆ, ਉਹ ਮੁੰਡੇ ਗਾਰਾ ਬਣਾ ਰਹੇ ਆ, ਗਾਰਾ ਬਣਾ ਕੇ ਬਾ ਉੱਤੇ ਸਿੱਟਦੇ ਆ। ਆ ਜਿੱਦਾਂ ਮੇਰਾ ਮੁੰਡਾ ਲੱਗਾ ਨਾ ਖੇਡਣ, ਸਰਦਾਰ ਐਨ ਮੂੰਹ ਕਰੀ, ਹਾਂ ਸਵਾਦ ਆ ਰਿਹਾ। ਇੱਦਾਂ ਅਸੀਂ ਵੀ ਖੇਡਦੇ ਰਹੇ। ਅਸੀਂ ਤਾਂ ਲੇਟਦੇ ਸੀਗੇ ਬਹੁਤ ਜ਼ਿਆਦਾ ਮਿੱਟੀ ਦੇ ਵਿੱਚ, ਤੇ ਲਿਪਣੀ ਤਾਂ ਕੀ ਹੁੰਦੀ ਸੀ, ਅਸੀਂ ਸਿਰਫ ਖੇਡਣ ਹੀ ਆਉਂਦੇ ਵੀ, ਖੇਡ ਕੇ ਤੇ ਝੱਟ ਚਲੇ। ਗੱਲ ਇਹ ਆ ਵੀ ਜਿਹੜੀ ਗੱਲ ਅੱਗੇ ਉਸਮਾਨ ਸਾਹਿਬ ਤੁਸੀਂ ਕਰਦੇ ਸੀ, ਬਹੁਤੇ ਬੰਦੇ ਜਿਨ੍ਹਾਂ ਨੇ ਹੱਥੀਂ ਕੀਤਾ, ਹੁਣ ਤਾਂ ਧੜਾ ਲਿਪਣ ਵਾਲਾ ਕੰਮ ਹੀ ਮੁੱਕਦਾ ਜਾਂਦਾ। ਬੰਦੇ ਬਹੁਤੇ ਘਰਾਂ 'ਚ ਢੋ ਲੈਂਦੇ ਆ ਤੂੜੀ, ਕਿਉਂ? ਥੋੜ੍ਹੀ ਬਹੁਤੀ ਤੂੜੀ ਹੁੰਦੀ, ਤੇ ਬਹੁਤੇ ਮਸ਼ੀਨਾਂ ਫੇਰ ਕੇ ਤੇ ਚੱਲ ਝਟਪਟ 'ਚ ਵਿਹਲੇ ਹੋ ਕੇ ਘਰਾਂ ਨੂੰ ਚਲੇ ਜਾਂਦੇ। ਇਹ ਕੰਮ ਤਾਂ ਹੁਣ ਕੋਈ ਕਿਤੇ ਕਰਦਾ। ਇਹਨਾਂ ਡੰਗਰਾਂ ਨਾਲ ਪਿਆਰ ਕਿਹੜਾ ਕਰੇ? ਵੀ ਅਸੀਂ ਸਿਰਫ ਡੰਗਰਾਂ ਕਰਕੇ ਤੂੜੀ ਇਹ ਬਣਾਈ ਮਸ਼ੀਨ ਵਾਲੀ, ਵੀ ਯਾਰ ਵੀ ਸਾਫ ਸੁਥਰਾ ਖਾਣ ਨੂੰ ਲੱਭੇ ਡੰਗਰਾਂ ਨੂੰ। ਹੁਣ ਤਾਂ ਬੰਦੇ ਆਪਦੀ ਖੁਰਾਕ ਨਹੀਂ ਸੰਭਾਲ ਸਕਦੇ, ਆਪਦੀ ਖੁਰਾਕ ਨੂੰ ਖਾਲਸ ਨਹੀਂ ਰੱਖ ਸਕਦੇ, ਤੇ ਡੰਗਰਾਂ ਦੀ ਫਿਕਰ ਕਿਹਨੇ ਕਰਨੀ? ਡੰਗਰਾਂ ਦੀ ਖੁਰਾਕ ਦੀ ਆਪ ਜੋ ਜਾਣ ਦੀਆਂ ਜ਼ਹਿਰਾਂ ਖਾ ਰਹੇ ਆ, ਜੋ ਜਾਣ ਦੀ ਬਿਮਾਰੀਆਂ ਖਾ ਰਹੇ ਆ, ਤੇ ਡੰਗਰਾਂ ਦਾ ਕੌਣ ਸੋਚੂਗਾ? ਬੰਦੇ ਆਪਣਾ ਸਿਹਤ ਭੁੱਲ ਗਏ, ਡੰਗਰਾਂ ਦੀ ਸਿਹਤ ਪਹੁੰਚ। ਇਹ ਤੂੜੀ ਜਿਹੜੀ ਆ ਨਾ, ਇਹਦੇ 'ਚ ਮਿੱਟੀ ਨਹੀਂ ਹੁੰਦੀ, ਪੰਬੀ ਨਹੀਂ ਹੁੰਦੀ, ਇੱਦਾਂ ਹਵਾ ਦੇ ਵਿੱਚ ਨਾ ਨਿਖਰ ਕੇ ਧੜ ਲੱਗਦੀ। ਤੁਸੀਂ ਦੇਖਿਆ ਹੀ ਉਦੋਂ ਕਿਵੇਂ ਧੂੜ ਉੱਡੀ ਜਾਂਦੀ ਸੀ, ਸਾਰੀ ਧੂੜ ਨਿਕਲ ਜਾਂਦੀ। ਜਿਹੜੀਆਂ ਦੂਈਆਂ ਮਸ਼ੀਨਾਂ ਆਈਆਂ ਨਾਲ ਹੀ ਦਾਣੇ ਨਾਲ ਹੀ ਤੂੜੀ ਬਣਾਉਂਦੀਆਂ, ਉਹ ਤਾਂ ਸਾਰਾ ਮਿੱਟ ਹੁੰਦਾ। ਫਿਰ ਜਿਹੜੀਆਂ ਚੈਪਰਾਂ ਉਹ ਵੀ ਇਦਾਂ ਹੀ ਆ, ਉਹ ਥੱਲੋਂ ਚੱਕਦੀਆਂ, ਉਹ ਤਾਂ ਥੱਲੋਂ ਉਂਝ ਡਲੇ ਮਿੱਟੀ ਦੇ ਚੱਕਦੀਆਂ, ਕੁਤਰ ਕੁਤਰ ਕੇ ਵਿੱਚ ਰੱਖੀ ਜਾਂਦੀਆਂ। ਉਹ ਬਾਬਾ ਕੋਈ ਨਹੀਂ ਹਾਲ। ਤਾਂ ਮੈਂ ਕਹਿੰਦਾ ਹੁੰਦਾ ਜੇ ਡੰਗਰ ਰੱਖੋ ਤਾਂ ਫਿਰ ਪੂਰਾ ਇੰਤਜ਼ਾਮ ਕਰੋ, ਪੂਰੇ ਸ਼ੌਕ ਨਾਲ ਰੱਖੋ। ਅੱਛਾ ਹੁਣ ਗੱਲਾਂ ਦਾ ਐਡਾ ਟਾਈਮ ਨਹੀਂ ਹੈ, ਜੇ ਗੱਲਾਂ ਕਰਦੇ ਰਹੇ ਤਾਂ ਕੰਮ ਘੰਟੇ ਦਾ 2 ਘੰਟਿਆਂ ਦਾ ਜਾ ਪੈਣਾ। ਅਸੀਂ ਹੁਣ ਉੱਤੇ ਗਾਰਾ ਸਿੱਟੀਏ। ਅੱਛਾ ਹੁਣ ਜਿਹੜਾ ਨਾ ਗਾਰਾ ਬਣਾ ਰਹੇ ਹਾਂ ਅਸੀਂ, ਇੱਕ ਵਾਰੀ ਪਾਣੀ ਸਿੱਟ ਕੇ ਗਾਰਾ ਪਤਲਾ ਕਰ ਰਹੇ ਹਾਂ, ਇਹ ਕਹਾਣੀ ਮਾਰ ਰਹੇ ਹਾਂ ਚਿੱਕੜ ਜਿਹਾ ਕਰਕੇ ਨਾ ਪਤਲਾ ਜਿਹਾ, ਤਾਂ ਉਹ ਫਿਰ ਮਿੱਟੀ ਵੀ ਹੋਊਗੀ, ਪਾਣੀ ਵੀ ਹੋਊਗੀ ਰਲਿਆ ਹੈ ਕਹਾਣੀ ਕਰਕੇ, ਤੇ ਉਹ ਉੱਤੇ ਸਿੱਟੀ ਜਾਵਾਂਗੇ, ਲੇਪ ਹੋਈ ਜਾਊਗਾ। ਇੱਦਾਂ ਲਿਪਿਆ ਜਾਊ ਜਿਵੇਂ ਕੰਧ ਲਿਪੀ ਦੀ। ਆ ਹੁਣੇ ਤੁਹਾਨੂੰ ਲਿਪ ਕੇ ਦਿਖਾ ਦਿੰਦੇ, ਆ ਜਾਓ। ਸਾਡਾ ਤਾਂ ਫੌੜਾ ਹੀ ਸਿੱਧਾ ਹੋ ਗਿਆ, ਇਹ ਤਾਂ ਬੇਲਚਾ ਬਣ ਗਿਆ। ਉਹ ਦੱਸਣ ਤਾਂ ਮੈਂ ਇਹ ਲੱਗਿਆ ਸੀ ਵੀ ਇਦਾਂ ਫੌੜਾ ਹਿਲਾ ਕੇ, ਹਲਾਈ ਫੌੜਾ, ਇਹ ਇਦਾਂ ਗਾਰਾ ਤੇ ਪਾਣੀ ਨਾ ਇਦਾਂ ਰਲਾਣਾ ਇੱਕ ਜਾਣ। ਇਹ ਯਾਰ ਲੋਹੇ ਦੇ ਚੱਲੇ ਆ, ਕਿਸੇ ਨਾ ਕੰਮ ਦੇ ਫੌੜੇ। ਉਹ ਹੁਣ ਲੱਕੜ ਦਾ ਮੁੰਡੇ ਕੋ ਲੈ, ਕਹੀਂ ਤਾਂ ਜੇ ਟੁੱਟ ਜਾਵੇ ਤਾਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ। ਉਹ ਲੱਕੜ ਦਾ ਫੌੜਾ, ਆਹ ਫੌੜਾ ਦੂਆ ਸੀਗਾ ਬਨਾਵਟੀ ਲੈ। ਇਦਾਂ ਜੀ ਆ ਗਾਰਾ ਪਤਲਾ ਕਰਕੇ ਨਾ ਬਣਾ ਕੇ, ਤੇ ਬਸ ਅਸੀਂ ਹੁਣ ਉੱਤੇ ਸਿੱਟਦੇ ਆਂ। ਦੇ ਇੱਕ ਵਾਰੀ 4 ਚੁਫੇਰੇ ਬਣਾ ਲਈ, ਆ ਸਾਰਾ ਬਣ ਗਿਆ। ਆ ਦੇਖੋ ਨਾ, ਆ ਗਾਰਾ ਤੇ ਆ ਪਾਣੀ ਰਲਿਆ ਪਿਆ, ਆ ਇਦਾਂ ਦਾ। ਆ ਜਿਹੜੀ ਆ ਆਈਸਕ੍ਰੀਮ ਆ ਨਾ, ਆ ਇਦਾਂ ਦੀ। ਆ ਇਦਾਂ ਚਿੱਕੜ ਜਿਹਾ ਬਣ ਜਾਵੇ ਜਦੋਂ, ਇਦਾਂ ਪਤਲਾ ਜਿਹਾ, ਬਸ ਇਹੀ ਉੱਤੇ ਸਿੱਟਣਾ ਤੇ ਲਿਪੀ ਜਾਣੀ।
ਚਾਚਾ ਬੂਟਾ ਪਹੁੰਚ ਗਿਆ ਜੀ। ਸਾਫਾ ਕੋਈ ਚਾਚੇ ਨੇ ਸਾਨੂੰ ਲੱਭ ਹੀ ਲਿਆ ਜੀ। ਇਹ ਗੱਲ ਹੁੰਦੀ ਆ ਮੋਹ ਪਿਆਰ ਦੀ। ਦੇਖ ਲੈ ਸਿਖਰ ਦੇ ਪੈਰੇ ਉਹ ਕਿੱਥੋਂ ਨਿਕੜਿਆ, ਆ ਨਹਿਰ ਦੇ ਮੁੱਢ ਚੋਂ ਸਾਨੂੰ ਲੱਭਦਾ ਲੱਭਾਂਦਾ ਇੱਥੇ ਖੇਤਾਂ 'ਚ ਆ ਗਿਆ। ਚਾਚਾ ਜੀ ਆਇਆਂ ਨੂੰ। ਭਲਾ ਹੋਵੇ। ਹਾਏ ਕਿ ਜਿਹਨੂੰ ਹੁੰਦੀ ਹੈ ਪਿਆਰ ਦੀ ਪੱਖ ਸੱਦੇ, ਹਾਂ ਜਿਹਨੂੰ ਦਿਲ ਮੰਨੇ, ਜਿਹਨੂੰ ਅੱਖ ਸੱਦੇ, ਪੋਰ ਪੋਰ ਚੰਜ ਉਡੀਕ ਤੇਰੀ, ਅੱਖਾਂ ਵਖ ਸੱਦਣ ਦਿਲ ਵਖ ਸੱਦੇ। ਵਾਹ ਵਾਹ ਵਾਹ। ਹੋਰ ਪਹਿਲਾਂ ਉਧਰ ਗਿਆ, ਉੱਥੋਂ ਫਿਰ ਪਤਾ ਲੱਗਿਆ ਐ ਨੂੰ ਚਲੇ ਗਿਆ, ਮੈਂ ਉਧਰ ਗਿਆ, ਉਧਰ ਵੀ ਕੋਈ ਨਾ। ਉਹ ਫਿਰ ਮੈਂ ਡੇਰੇ ਤੇ ਗਿਆ, ਉੱਥੋਂ ਡੇਰੇ ਤੋਂ ਫਿਰ ਦੁਬਾਰਾ ਪੁੱਛਿਆ। ਉਹ ਮੈਂ ਕਿਹਾ ਉਹ ਇਹਨਾਂ ਦੀ ਅਸਲ ਕਹਾਣੀ ਦੱਸੋ, ਹੈ ਕਿੱਥੇ ਆ ਉਹ ਗਏ ਕਿੱਥੇ ਆ? ਉਹਨਾਂ ਨੇ ਆਖਿਆ ਉਹ ਅੱਜ ਧੜ ਦੇ ਪਰੇ ਆ। ਮੈਂ ਕਿਹਾ ਲੈ ਵੀ ਦੁਪਹਿਰੇ ਧੜ ਦੇ ਕਰੇਲੇ ਪਰੇ ਅੱਜ। ਉਧਰੋਂ ਮੈਂ ਕਿਹਾ ਧੁੱਪ ਲੱਗੀ ਆ ਤੇ ਉਹ ਨਿਆਣਿਆਂ ਨੂੰ ਮਾਰੂਗਾ ਗਰਮੀ ਦੇ ਵਿੱਚ, ਪਾਗਲ। ਉਹਨੂੰ ਕਿਹੜੀ ਲੋੜ ਸੀਗੀ ਇਹੋ ਜਿਹੀ ਠੰਡਾ ਹੋਣ ਦਿੰਦਾ। ਉਹ ਆਖੇ ਜੀ ਫਿਰ ਆਖੇ ਜੇ ਚੱਲਦੀ ਨਹੀਂ ਸਾਡੀ, ਆਖੇ ਉਹ ਮੋਟਰ ਨਹੀਂ ਚੱਲਦੀ, ਫਿਰ ਪਾਣੀ ਨਹੀਂ ਲੱਭਣਾ। ਦੁਪਹਿਰੇ ਚੱਲਦੀ ਉਹ ਦੁਪਹਿਰੇ ਚੱਲਦੀ ਧੁੱਪ 'ਚ। ਧੁੱਪ 'ਚ ਚੱਲਦੀ। ਮੈਂ ਗੱਲ ਹੈ ਵੀ ਚੰਗੇ ਰਹਿ ਗਿਆ ਵੀ ਉਹ ਨਾ ਖਪਾਊਗਾ ਨਿਆਣਿਆਂ ਨੂੰ ਵੀ ਧੁੱਪ 'ਚ ਤੇ ਆਪ ਵੀ ਖਪੂਗਾ। ਧੁੱਪ ਉਹ ਮੈਂ ਤਾਂ ਉਸੋਂ ਚੱਲਦਾ ਜੀ ਫਿਰ ਲੱਭਦਾ ਲੱਭਾਂਦਾ ਤੁਹਾਨੂੰ ਧੜ ਤੇ ਪੜ ਗਿਆ। ਤੇ ਮੇਰਾ ਆਪਦਾ ਸਾਹ ਨਹੀਂ ਰਲ ਰਿਹਾ ਗਰਮੀ ਨਾਲ। ਗਰਮੀ ਬੜੀ, ਧੁੱਪ ਹੀ ਬੜੀ ਪੈ ਰਹੀ ਆ। ਧੁੱਪ ਤਾਂ ਹੈ, ਫਿਰ ਅਸੀਂ ਤਾਂ ਧੁੱਪ ਡੀਕਦੇ ਰਹੇ ਹਾਂ। ਹਾਂ। ਧੁੱਪ ਚੜੂਗੀ ਤਾਂ ਚੱਲੂਗਾ, ਫਿਰ ਅਸੀਂ ਕੰਮ ਕਰਾਂਗੇ। ਨਹੀਂ ਆ ਤਾਂ ਧੁੱਪ, ਪਾਣੀ ਤਾਂ ਧੁੱਪ 'ਚ ਹੀ ਲੱਭਣਾ, ਧੁੱਪ ਤੋਂ ਬਗੈਰ ਪਾਣੀ ਨਹੀਂ ਲੱਭਣਾ। ਹੂੰ। ਹੁਣ ਕਿੱਥੇ ਕੁ ਪਹੁੰਚੇ ਆ ਤੁਸੀਂ? ਪਾਣੀ ਸਿੱਟ ਲਿਆ ਸੀ। ਅੱਛਾ ਔਰਲਾ ਪਾਸਾ ਗਾਰਾ ਬਣ ਗਿਆ ਅੱਛਾ, ਤੇ ਬਸ ਹੁਣ ਸਿੱਟਦੇ ਆ ਹੁਣ ਪਲੇਟਾਂ ਦੇ ਉੱਤੇ। ਚਲੋ ਉਹ ਵੀ ਠੀਕ ਆ। ਕੋਈ ਨਹੀਂ ਕੰਮ, ਕੋਈ ਨਹੀਂ ਹੁਣ ਤਾਂ ਕੋਈ ਮੁੰਡੇ ਦੋ ਹੋਰ ਫੜ ਲੈਣੇ ਸੀ ਉੱਥੋਂ ਯਾਰ। ਨਹੀਂ ਹਾਂ? ਮੈਂ ਕਿਹਾ ਘੰਟੇ ਦਾ 10 ਮਿੰਟਾਂ ਦੇ ਵਿੱਚ ਰਹਿ ਗਿਆ ਹੁਣ ਕੰਮ। ਆ ਹੁਣੇ ਤੇਰੇ ਸਾਹਮਣੇ ਲਿਪ ਦੇਣੀ। ਨਹੀਂ ਉਹ ਤਾਂ ਅੱਲਾ ਖੈਰ ਕਰੇ, ਹੁਣੇ ਲਿਪੀ ਜਾਂਦੀ ਆ। ਪਰ ਉਹ ਜਿੱਦਾਂ ਦੁਪਹਿਰ ਲੱਗੀ ਸੀ, ਮੈਂ ਕਿਹਾ ਉੱਥੇ ਮੁੰਡੇ ਦੋ ਜਿਹੜੇ ਸੀਗੇ ਕੋਈ ਹੋਰ ਫੜ ਲੈਂਦੇ ਤੇ ਉਹਨਾਂ ਨੂੰ ਕਹਿੰਦੇ ਵੀ ਨਾਲ ਵੀ ਝੁੱਟੀ ਲਵਾਓ, ਇਹਨੂੰ ਦੁਪਹਿਰ ਲੱਗੀ ਆ। ਇੱਕ ਧਾੜਾ ਚਾਚਾ 3 ਜਣੇ ਅਸੀਂ ਤੇ ਥੋੜੇ। ਤੁਸੀਂ ਉਹ ਨਿਆਣੇ ਨੂੰ ਵੀ ਲਿਆ ਕੇ ਵੜਿਆ ਆ ਵਿਚਾਰੇ ਨੂੰ ਵਿੱਚ ਦੁਪਹਿਰੇ। ਉਹ ਤਾਂ ਸ਼ੌਂਕ ਦੇ ਨਾਲ ਲੱਗਾ ਹੈ। ਸ਼ੌਂਕ ਨਾ ਆਇਆ? ਹਾਂ। ਵਾਹ ਬਈ ਵਾਹ। ਮੈਂ ਕਿਹਾ ਧੁੱਪ 'ਚ ਨਿਆਣੇ ਨੂੰ ਵੀ ਤੁਸੀਂ ਖਪਾਣ ਡਏ ਆ ਵੀ ਆ ਬਈ ਸਾਡੇ ਨਾਲ ਧੜ ਪਾ ਸਾਡੇ ਨਾਲ। ਉਹ ਤਾਂ ਆਪਦੇ ਸ਼ੌਂਕ ਨਾਲ ਲੱਗਾ ਹੈ। ਬਣਾ ਵੀ ਗਾਰਾ ਬਣਾ ਵੀ। ਚੱਲ ਬਈ ਬਣਾ ਬਈ ਗਾਰਾ ਫਿਰ, ਜੇ ਸ਼ੌਂਕ ਆ ਤਾਂ ਬਈ। ਇੱਥੇ ਲੈ ਥੱਕ ਜਵੇਂ ਤਾਂ ਵਿੱਚੇ ਬਹਿ ਜੀ। ਬਹਿ ਜਾ ਵਿੱਚ, ਥੱਕ ਗਿਆ ਜੀ। ਅੱਜ ਥੱਕ ਜੇ ਵਿੱਚੇ ਬਵੀ, ਬਾਹਰ ਨਾ ਨਿਕਲੀ ਹੈ। ਇੱਥੇ ਛਾਵੇਂ ਆ ਜਾ, ਆ ਜਾ ਇੱਥੇ ਆ ਜਾ, ਝੱਟ ਬਹਿ ਜਾ, ਸਾਹ ਲੈ ਲਾ ਤੂੰ, ਬੜਾ ਕੰਮ ਕਰ ਲਿਆ। ਔਰ ਲੈਣ ਦਿਓ ਯਾਰ ਉਹਨੂੰ, ਸਾਹ ਲੈਣ ਦਿਓ ਮੁੰਡੇ ਨੂੰ, ਨਿਆਣੇ ਨੂੰ ਨਿਕਲਣ ਦਿਓ ਬਾਹਰ ਛਾਂ ਦੇ ਉੱਤੇ। ਕਿੱਥੇ ਖਪਾਇਆ ਤੁਸੀਂ ਉਹਨੂੰ ਗਾਰੇ 'ਚ ਵਾੜ ਕੇ। ਇੱਕ ਗੱਲ ਦਾ ਨਾ ਜੀ ਬੜਾ ਸਵਾਦ ਆਇਆ। ਇਹ ਗੱਲ ਬੜੀ ਘੱਟ ਲੱਭਦੀ ਹੈ। ਤੁਸੀਂ ਕਿਸੇ ਨੂੰ ਆਓ ਨਾ, ਕਹੋ ਨਾ ਵੀ ਤੁਹਾਡੇ ਕੋਲ ਆਵੇ ਤੇ ਤੁਸੀਂ ਕਹੋ ਵੀ ਜੀ ਆਇਆਂ ਨੂੰ। ਅੱਗੇ ਨਾ ਕੋਈ ਪ੍ਰਾਹੁਣਾ ਆਣਾ ਨਾ, ਇਹ ਤਾਂ ਅਸੀਂ ਆਪਣੀ ਅੱਖੀ ਦੇਖਿਆ ਵੀ ਸਾਡੀਆਂ ਮਾਵਾਂ ਨੇ ਬਾਹਰ ਗੋਹਾ ਕੂੜਾ ਕਰਦੇ ਹੋਣਾ ਨਾ, ਤੇ ਕੋਈ ਪ੍ਰਾਹੁਣਾ ਆਇਆ ਤੇ ਉਹਨੂੰ ਆਂਦੇ ਨੂੰ ਕਹਿਣਾ ਵੀ ਜੀ ਆਇਆਂ ਨੂੰ। ਹਾਂ। ਤੇ ਅੱਗੋਂ ਉਹਦਾ ਜਵਾਬ ਹੁਣ ਨਹੀਂ ਲੱਭਦਾ। ਹੁਣ ਨਹੀਂ ਲੱਭਦਾ। ਚਾਚੇ ਬੂਟੇ ਨੇ ਜਵਾਬ ਦਿਆ ਜਦੋਂ ਮੈਂ ਇਹਨੂੰ ਕਿਹਾ ਨਾ ਵੀ ਚਾਚਾ ਜੀ ਆਇਆਂ ਨੂੰ, ਤੇ ਇਹਨੇ ਕਿਹਾ ਵੀ ਭਲਾ ਹੋਵੇ। ਇਹ ਜਵਾਬ ਨਹੀਂ ਲੱਭਦਾ। ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਅੱਗੋਂ ਪਤਾ ਕਹਿਣਾ ਹੀ ਨਹੀਂ ਵੀ ਕਹਿਣਾ ਕੀ ਆ। ਅੱਗੋਂ ਕਹਿਣਾ ਤੇ ਜਵਾਬ ਦਾ ਹੀ ਨਹੀਂ ਪਤਾ, ਤੇ ਉਹ ਜਵਾਬ ਤਾਂ ਦੇਣਗੇ ਜੇ ਜਵਾਬ ਦਾ ਪਤਾ ਹੋਏਗਾ। ਪਤਾ ਹੋਵੇ। ਦੇਖਣਾ ਦੁਆ ਹੀ ਆ ਇਹ। ਦੁਆ ਹੀ ਆ ਜੀ, ਭਲਾ ਹੋਵੇ। ਭਲਾ। ਅੱਲਾ ਤੇਰਾ ਭਲਾ ਕਰੇ ਬਾਈ। ਹਾਂ, ਜਿਉਂਦੇ ਵਾਸਤੇ ਰਹੋ, ਭਲਾ ਹੋਵੇ। ਬਸ ਇਹ ਦਿਲੋਂ ਰਾਜੀ ਹੋ ਕੇ ਇਹ ਗੱਲਾਂ ਢਿੱਡੋਂ ਨਿਕਲਦੀਆਂ ਸੀ। ਹਾਂ ਜੀ। ਇਹ ਉੱਤੋਂ ਨਹੀਂ ਸੀ ਨਹੀਂ ਨਹੀਂ, ਇਹ ਉੱਤੋਂ ਵਾਲੀਆਂ ਗੱਲਾਂ ਨਹੀਂ ਹੈ। ਹਾਂ। ਵਿਹੜੇ 'ਚ ਵੜਨਾ ਪ੍ਰਾਹੁਣੇ ਨੇ ਪ੍ਰਾਹੁਣਾ, ਹਾਂ ਜੀ, ਤੇ ਹਾਂ। ਦੋਵਾਂ ਤਿੰਨਾਂ ਜੀਆਂ ਨੇ ਕਹਿ ਦੇਣਾ ਵੀ ਜੀ ਆਇਆਂ ਨੂੰ। ਜੀ ਵੀ ਆਇਆਂ ਨੂੰ, ਹੈਂ? ਜੀ ਆਇਆਂ ਨੂੰ। ਵਾਹ ਵਾਹ। ਉੱਠ ਕੇ ਤੁਰ ਪੈਣਾ ਅੱਗੋਂ ਦੀ ਮਿਲਣ, ਦੇਖਣ ਦੇਖ ਕੇ ਨਾ ਵੀ ਉਹ ਆ ਰਹੇ ਆ, ਵਾਹ ਤੇ ਅੱਗੋਂ ਦੀ ਪ੍ਰਾਹੁਣਿਆਂ ਦੇ ਉੱਠ ਕੇ ਤੁਰ ਪੈਣਾ ਮਿਲਣ ਵਾਸਤੇ। ਇੰਨੀ ਚਾਹਤ ਹੁੰਦੀ ਸੀ। ਹਾਂ ਜੀ, ਲੈ ਕੇ ਆਣਾ ਪ੍ਰਾਹੁਣੇ ਨੂੰ ਇੱਥੇ ਨਾਲ ਤੱਕ ਆ ਵੀ ਜਾਓ। ਕਹਿੰਦੇ ਸੀ ਵੀ ਤੁਹਾਡਾ ਆਣਾ ਸਿਰ ਮੱਥੇ। ਸਿਰ ਮੱਥੇ ਤੇ ਇਦਾਂ ਹੀ ਹੈ ਜੀ। ਹਾਂ। ਹਾਂ ਜੀ, ਕੀ ਬਾਤ। ਉਹ ਜੀ ਮਾਰ ਸੀ ਨਾ ਜੀ, ਜੀ ਪਿਆਰ ਸੀ ਆ। ਜੀ ਮੋਰ। ਹਾਂ। ਫਿਰ ਜਿਹੜੀ ਪ੍ਰਾਹੁਣੇ ਦੀ ਟਹਿਲ ਸੇਵਾ ਸੀ, ਹਾਂ। ਹੁਣ ਪੈਸੇ ਥੋੜੇ ਸੀ ਹੁਣ ਨਾਲੋਂ, ਹਾਂ ਜੀ। ਪਰ ਘਰ ਦੇ ਵਿੱਚ ਫਿਰਦਾ ਮੁਰਗਾ ਜਿਹੜਾ ਜਦੋਂ ਢਾਂਦੇ ਸੀ ਨਾ, ਉਹਦਾ ਸਵਾਦ ਵੱਖਰੇ ਸੀ। ਲੈ ਹੈਂ? ਉਹ ਯਾਰ ਚਾਹ ਹੁੰਦੀ ਆ ਚਾਹਤ ਦੀ, ਤੈਨੂੰ ਮੈਂ ਦੱਸਾਂ। ਹਾਂ। ਚਾਹ ਜਿਹੜੀ ਕਾਹਦੀ ਹੁੰਦੀ ਆ? ਚਾਹ। ਚਾਹਤ ਦੀ। ਚਾਹ ਪੀਣ ਵਾਲੀ ਨਹੀਂ ਹੁੰਦੀ। ਉਦੋਂ ਇਹਨੂੰ ਚਾਹ ਨਹੀਂ ਸੀ ਕਹਿੰਦੇ, ਚਾਹ ਕਹਿੰਦੇ ਸੀ ਚਾਹਤ ਨੂੰ। ਹੂੰ। ਉਹ ਜੇ ਮੈਂ ਤੇਰੇ ਕੋਲ ਗਿਆ ਨਾ, ਤੂੰ ਮੈਨੂੰ ਮਿਰਚਾਂ ਨਾਲ ਰੋਟੀ ਦੇਤੀ ਨਾ, ਤੇ ਦੇਤੀ ਚਾਹਤ ਨਾਲ, ਹਾਂ ਹਾਂ। ਤੇ ਉਹ 6 ਮਹੀਨੇ ਉਹ ਜਾ ਕੇ ਪ੍ਰਾਹੁਣਾ ਉਹਦੀਆਂ ਤਾਰੀਫਾਂ ਕਰਦਾ ਸੀ, ਕਹਿੰਦੇ ਯਾਰ ਮੇਰੀ ਬੜੀ ਚਾਹਤ ਕੀਤੀ, ਮੈਂ ਗਿਆ ਤਾਂ ਉਹਨਾਂ ਨੇ। ਹੂੰ। ਯਾਰ ਉਹਨਾਂ ਨੇ ਮੰਜਾ ਇਧਰੋਂ ਖਿੱਚ ਛਾਂ ਤੇ ਕਰ, ਕਦੀ ਸਰਾਣਾ ਲਿਆ, ਕਦੀ ਖੇਸ ਲਿਆ, ਕਦੀ ਕੁਛ ਕਰ, ਮੇਰੀ ਬੜੀ ਚਾਹਤ ਉਹਨਾਂ ਨੇ ਕੀਤੀ, ਤੇ ਰੋਟੀ ਭਾਵੇਂ ਮਿਰਚਾਂ ਨਾਲ ਦੇ ਦਿੱਤੀ। ਹਾਂ। ਉਹ ਰੌਲਾ ਨਹੀਂ ਸੀ ਹੁੰਦਾ, ਖਾਣ ਪੀਣ ਦਾ ਲਾਲਚ ਨਹੀਂ ਸੀ ਹੁੰਦਾ ਉਹਨਾਂ ਲੋਕਾਂ ਨੂੰ। ਉਹਨਾਂ ਲੋਕਾਂ ਨੂੰ ਮਿਲਣ ਦਾ ਲਾਲਚ ਹੁੰਦਾ ਸੀਗਾ ਕਿ ਯਾਰ ਮੈਂ ਰਿਸ਼ਤੇਦਾਰ ਆ, ਮੇਰਾ ਭਰਾ ਹੈ, ਮੇਰਾ ਸੱਜਣ ਆ, ਮੈਂ ਮਿਲ ਕੇ ਆਵਾਂ ਉਹਨੂੰ।
ਉਹ ਮਿਲਣ 'ਚ ਹੀ ਰੋਟੀ ਹਰ ਸ਼ੈ ਗੋਸ਼ਤ ਪੂਰਾ ਕਰ ਦਿੰਦੇ ਪੂਰਾ। ਸੀਗੇ, ਖਾਣ ਨਾਲ ਨਹੀਂ ਸੀ ਹੁੰਦਾ। ਤੇ ਹੁਣ ਜਿੱਧਰ ਚਲੇ ਜਾਓ ਤੁਹਾਨੂੰ ਉਹ ਮੁਰਗੇ ਨਾਲ ਛੱਡ ਕੇ ਬਟੇਰਿਆਂ ਨਾਲ ਵੀ ਰੋਟੀ ਦੇ ਦੇਣ, ਉਹ ਚਾਹਤ ਨਾ ਕਰਨ ਤੇ ਉਹ ਦਿਲ ਰਾਜੀ ਨਹੀਂ ਹੁੰਦਾ, ਯਾਰ ਮੈਂ ਗਿਆ ਤਾਂ ਪਰ ਮੈਨੂੰ ਸਿੱਧੇ ਮੂੰਹ ਨਾਲ ਬੁਲਾਇਆ ਨਹੀਂ। ਬੁਲਾਇਆ ਨਹੀਂ ਸਿੱਧੇ ਮੂੰਹ ਨਾਲ। ਸੱਚੀ ਗੱਲ। ਹਾਂ, ਉਹ ਗੱਲ ਹੀ ਨਹੀਂ ਰਹੀ। ਉਹ ਲੋਕ ਭਾਵੇਂ ਗਰੀਬ ਸੀ ਨਾ, ਉਹਨਾਂ ਕੋਲ ਖਾਣ ਪੀਣ ਨੂੰ ਭਾਵੇਂ ਕੁਛ ਨਹੀਂ ਸੀ ਨਾ, ਉਹਨਾਂ ਦੇ ਦਿਲ 'ਚ ਪਿਆਰ ਸੀ। ਖਾਣ ਪੀਣ ਨੂੰ ਵੀ ਬੜਾ ਕੁਝ ਸੀਗਾ ਜੀ। ਪਰ ਜੋ ਨਸੀਬ ਸੀ ਮਿਲਦਾ ਹੀ ਸੀ ਨਾ। ਚਲੋ ਜੀ ਉਦੋਂ ਤਿੱਤਰ ਬਟੇਰੇ ਨਹੀਂ ਸੀ ਲੱਭਦੇ ਤੇ ਦਾਲ ਤੇ ਲੂਣ ਤੇਲ ਤਾਂ ਆਪਣਾ ਕਰਦੇ ਸੀ, ਖਾਂਦੇ ਸੀ ਨਾ। ਮੁਰਗੇ ਘਰ ਦੇ ਰੱਖੇ ਹੋਣੇ, ਉਹ ਕਰ ਲੈਣਾ। ਉਹ ਦੇਸੀ ਘੀ 'ਚ ਖਾਂਦੇ ਰਹੇ, ਅਸੀਂ ਹਾਂਜੀ। ਡਾਲਡੇ ਦੇ ਮੱਥੇ ਲੱਗੇ ਆ। ਡਾਲਡੇ ਦੇ ਮੱਥੇ ਹਲੇ ਆਪਾਂ ਲੱਗੇ। ਉਹਨਾਂ ਨੂੰ ਗਰੀਬ ਕਹੀਏ। ਨਹੀਂ ਨਹੀਂ, ਹਾਲਾਤ ਦੇ ਹਿਸਾਬ ਨਾਲ ਨਹੀਂ, ਉਹ ਉਦੋਂ ਗੱਲ ਫਿਰ ਮੈਂ ਤੇਰੀ ਠੀਕ ਆ, ਮੈਂ ਉਹ ਨਹੀਂ ਹਾਲਾਤ ਕਹਿੰਦਾ। ਦੇ ਹਿਸਾਬ ਨਾਲ ਨਾ ਜੀ ਉਦੋਂ ਨਹੀਂ, ਗੱਲ ਤੂੰ ਸਹੀ ਕਰ ਰਿਹਾ ਹਾਂ। ਵੀ ਹੁਣ ਵਾਲੀ ਦੌਲਤ ਨਹੀਂ ਸੀ ਦੌਲਤ ਹੈ ਨਹੀਂ ਸੀ। ਤੇ ਪਰ ਜਿਹੜੀਆਂ ਸ਼ਾਵਾਂ ਹੈ ਸੀ, ਥੋੜਾ ਸੀ ਚੰਗਾ ਸੀ ਉਹਨਾਂ ਕੋਲ, ਖਾਲਸ ਸੀ। ਉਹ ਚੀਜ਼ਾਂ 'ਚ ਵੀ ਚਾਹਤ ਸੀ। ਅੱਛਾ, ਹਾਂ ਫਿਰ ਜਿਹੜੀ ਤੂੰ ਗੱਲ ਕਰੀ ਨਾ ਦੋਹਰਾਂ ਪਾਣ ਵਾਲੀ, ਹਾਂਜੀ, ਆ ਦੋਹਰ ਸਾਦੇ ਆ ਵੀ ਪੈਂਦੀਆਂ ਵਾਲੇ ਪਾਸੇ ਨਾ ਕੰਬਲ ਸਿੱਟਦੇ ਸੀ ਹਾਂ, ਪੁਰਾਣੇ ਦੇ। ਭੱਜ ਕੇ ਅੰਦਰੋਂ ਖੇਸ ਜਾਂ ਚਾਦਰ ਲਿਆਣੀ ਨਾ ਹਾਂ। ਤੇ ਉਹ ਪੌਂਦੀਆਂ ਵਾਲੇ ਪਾਸੇ ਦਾ ਉਹਦਾ ਸਿੱਟ ਦੇਣੀ, ਸਰਾਣਾ ਰੱਖਣਾ, ਪ੍ਰਾਹੁਣੇ ਨੂੰ ਆਉਂਦਿਆਂ ਨੂੰ ਦਵਾ ਦਾ ਪਾਣੀ ਲਿਆ ਕੇ ਪਿਆਣਾ। ਪਾਣੀ ਪਿਆਣਾ। ਹਾਂਜੀ, ਤੇ ਉਹ ਚਾਹਤ ਕਰਨੀ ਵੀ ਸਾਡੇ ਕੋਲ ਪ੍ਰਾਹੁਣਾ ਆਇਆ। ਅੱਛਾ, ਗੱਲ ਕਿਆ ਲੰਬੀ ਹੋ ਬਾਤ ਸੀ ਗਈ ਯਾਰ। ਤੇ ਚਾਚਾ ਹੁਣ ਅਸੀਂ ਝੂਟੀ ਲਾ ਲਈਏ। ਹਾਂ, ਲਾਣੀ ਚਾਹੀਦੀ ਯਾਰ, ਫਿਰ ਨਿਬੇੜੋ। ਮੈਂ ਤਾਂ ਕਹਿੰਦਾ ਜਿੱਦਾਂ ਧੁੱਪ ਲੱਗੀ ਸੀ, ਤੁਸੀਂ ਉੱਥੋਂ 2 ਮੁੰਡੇ ਨਾਲ ਹੋਰ ਸੱਦ ਲੈਂਦੇ ਤੇ ਚਲੋ ਝੱਟ ਲੱਗਦਾ ਇਹਨੂੰ ਤੇ ਲਿਪੀ ਜਾਂਦੀ ਦਵਾ ਦਾਵੇ। ਤੇ ਤੁਸੀਂ ਉਹ ਨਿਆਣੇ ਨੂੰ ਵਿੱਚ ਵਾੜਿਆ ਵਿਚਾਰੇ ਨੂੰ। ਨਿਆਣੇ ਨੇ ਕੀ ਕਰ, ਨਿਆਣਿਆਂ ਨੇ ਕੋਲੋਂ ਹੀ ਗਾਰੇ ਬਣਦੇ ਆ। ਨਿਆਣੇ ਨੇ ਕੀ ਗਾਰਾ ਬਣਾਉਣਾ ਧੜ ਦਾ? ਬਣਾਊਗਾ ਇਹ ਨਾ ਬਣਾਉ ਤਾਂ ਸਹੀ, ਫਿਰ ਉਹ ਹੀ ਆ ਵੀ ਗੱਲ ਆ ਵੀ ਉਹ ਨਿਆਣਾ ਇੱਥੇ ਆ ਮੇਰੇ ਲੱਗ ਗਿਆ। ਉਹ ਗੱਲ ਪਤਾ ਕੀ ਸੀ, ਹਾਂ ਹੈ ਤਾਂ ਦੁਪਹਿਰ ਦਾ ਟਾਈਮ ਸੀਗਾ, ਇਹਦੀ ਮਾਂ ਆਣ ਵੀ ਨਹੀਂ ਦੇ ਰਹੀ ਸੀ। ਹਾਂ ਲੈ ਕੇ ਮੈਂ ਤਾਂ ਆਇਆ, ਹਾਂ। ਬਹਿ ਜਾ ਮੇਰਾ ਪੁੱਤ, ਬਈ ਅਸੀਂ ਨਾ ਯਾਰ ਧੜ ਦੇ ਵਿੱਚ ਵੜ ਕੇ ਖੇਡਦੇ ਰਹੇ ਆ। ਅੱਛਾ, ਸਾਨੂੰ ਉਹ ਯਾਦ ਆ। ਹਾਂ। ਮੈਂ ਕਿਹਾ ਵੀ ਯਾਰ ਇਹ ਮੁੰਡੇ ਨੂੰ ਵੀ ਵਾੜਾਂਗੇ। ਨਹੀਂ ਨਹੀਂ, ਹਾਂ। ਠੀਕ ਆ। ਉਹਨੂੰ ਯਾਦ ਤਾਂ ਆਪਣੇ ਰਵੇ ਵੀ- ਸ਼ੌਕ ਨਾਲ ਆਇਆ। ਵੀ ਧੜਾਂ ਇਦਾਂ ਲਿਪੀ ਦੀਆਂ ਅਸੀਂ ਲਿਪਦੇ ਰਹੇ ਆ ਹਾਂ, ਹੱਥੀ। ਲਿਪਦੇ ਇਹ ਗੱਲ ਜੂੰਦਾ ਵਾਸਤੇ ਦੱਬੋ ਜੀ ਬਟਨ। ਹੁਣ ਆਪਾਂ ਝੂਟੀ ਲਾਈਏ। ਹਾਂਜੀ ਹਾਂਜੀ, ਨਹੀਂ ਲਾਓ ਝੁੱਟੀ ਹੁਣ ਯਾਰ, ਨਿਬੇੜੋ ਕੰਮ, ਨਿਬੇੜੋ। ਚੱਲ ਮੇਰਾ ਪੁੱਤ, ਹੁਣ ਆਪਾਂ ਨਾ ਚਲੋ ਨਿਬੇੜੋ ਕੰਮ, ਨਿਬੇੜੋ। ਸ਼ਾਬਾਸ਼, ਚਲੋ ਜੀ। ਵੈਰੀ ਗੁੱਡ। ਉਠੋ ਵੀ ਉਠੋ ਸ਼ੇਰੋ, ਕੰਮ ਨਿਬੇੜੋ। ਬਿਸ ਆਮਰ, ਓ ਯਾਰ ਇਹ ਕੀ ਕਰੀ ਜਾਂਦੇ ਆ ਤੁਸੀਂ? ਇਹਦਾ ਨਿਰਾ ਨਿਰਾ ਜਿਹੜਾ ਨਾ ਪਾਣੀ ਸਿੱਟੀ ਜਾਂਦੇ ਯਾਰ, ਧੜ ਖਰਾਬ ਹੋ ਜਾਊਗੀ। ਪਾਣੀ ਕੱਢ ਆ ਵੇਖ ਪਾਣੀ ਸਾਰਾ ਉੱਥੇ ਜਾ ਰਿਹਾ। ਪਾਣੀ ਹੁਣ ਮੈਂ ਇੱਧਰ ਨੂੰ ਕੱਢ ਰਿਹਾ। ਕਿੱਧਰ ਨੂੰ? ਉਧਰ ਨਹੀਂ ਨਿਕਲਣਾ। ਉੱਚਾ ਇੱਥੋਂ ਮਾੜਾ ਮਾੜਾ ਨੱਕਾ ਬਣਾ ਪਾਣੀ ਨੂੰ। ਇੱਥੋਂ ਰੋਕ, ਇਦਾਂ ਕਰਕੇ ਬੰਨੀ ਬਣਾ। ਚਲੋ ਬਾਈ ਮਾੜੀ ਇਧਰੋਂ ਮਾੜੀ। ਬੰਨੀ ਬਣਾ ਦੇ। ਇੱਥੋਂ ਬਣਾ ਬੰਨੀ ਥੋੜੀ ਥੋੜੀ। ਇਹ ਪਾਣੀ- ਇੱਥੋਂ ਬਹੁਤਾ ਡਿੱਗ ਰਿਹਾ ਵੀ ਥੋੜੀ ਹਾਂ, ਖਰਾਬ ਤੂੜੀ ਖਰਾਬ ਹੋ ਜਾਊਗੀ। ਉਹ ਤਾਂ ਫਿਰ ਮਾੜੀ ਜੀ ਹਨੇਰੀ ਜਾਂ ਮੀਂਹ ਆਇਆ ਤੇ ਉੱਤੋਂ ਪਾਣੀ ਜਿਹਾ ਉੱਡ ਜੂਗਾ ਤੇ ਥੱਲੇ ਤੂੜੀ ਜਿਹੜੀ ਸਾਰੀ ਖਰਾਬ ਹੋਊਗੀ। ਨਾਲੇ ਪਾਣੀ ਤੂੜੀ ਦੇ ਵਿੱਚ ਜਾ ਰਿਹਾ ਧੜ ਦੇ। ਪੈਰ ਮਾਰ ਕੇ ਪੈਰ ਮਾਰ ਲੈਣਗੇ। ਹੁਣ ਤਾਂ ਇੱਥੋਂ ਮਾੜਾ ਮਾੜਾ ਬੰਨਾ ਜਿਹਾ ਬਣਾ ਦੇ ਇਦਾਂ। ਆ ਵੇਖ ਪਾਣੀ ਫੇਰ ਜਾ ਰਿਹਾ ਪਰਿਓਂ, ਵੇਖ ਕਿੰਨਾ। ਇਹ ਆ ਦੇ, ਆ ਕਿੰਨਾ ਜਾ ਰਿਹਾ ਪਾਣੀ ਵਿੱਚ। ਇਦਾਂ ਮਾੜਾ ਮਾੜਾ ਬੰਨਾ ਬਣਾ ਦੇ ਵੀ ਜਿਹੜਾ ਪਾਣੀ ਪਿੱਛਾ ਰੁਕ ਜਾਵੇ। ਆ ਲੈ ਇਦਾਂ ਮਗਰੋਂ ਖੱਤੇ ਦਾ ਹੀ ਨਹੀਂ ਬੰਨਿਆ ਮੈਂ। ਨਹੀਂ ਪਾਣੀ ਬੱਦੋ ਬੰਨਿਆ ਆ। ਬੰਨਿਆ ਬਸ ਠੀਕ ਆ, ਪਿੱਛੋਂ ਬੰਨਿਆ ਤੇ ਹੁਣ ਇਹ ਰੁਕ ਜੂਗਾ। ਆ ਹੁਣ ਕਾਰਾ ਗਿਆ। ਹਾਂ ਆ ਦੇਖ, ਆ ਹੀ ਗਾਰਾ। ਇਦਾਂ ਇੱਧਰ ਰੋਕ ਦੇ ਇੱਥੋਂ ਪਾਣੀ ਰੋਕ ਦੇ ਵੀ ਜਿਹੜਾ ਜਾਵੇ ਨਾ। ਹਾਂ ਆ ਹੀ ਗਾਰਾ। ਕਰਦੇ ਨੇੜੇ ਕਰਦੇ ਇਦਾਂ। ਵੈਰੀ ਇਦਾਂ। ਆ ਇੱਥੇ ਵੀ ਦੁਬਾਰਾ ਚੱਕੋ। ਅੱਛਾ ਇਹ ਤਾਂ ਸਾਰੇ ਸਿੱਟਣਾ ਪੈਣਾ। 2-3 ਵਾਰੀ ਸਿੱਟ, 2 ਵਾਰੀ ਸਿੱਟਣਾ ਪੈਣਾ ਯਾਰ। ਇਹਦਾ ਪਾਣੀ ਅੱਗੇ ਤਾਂ ਨੀਰਾ ਗਾਰਾ ਤਾਂ ਗਿਆ ਨਹੀਂ। ਇੰਜ ਕਰਦੇ ਫੋੜੇ ਨਾ ਨੇੜੇ ਕਰਦੇ। ਐਦਾਂ ਆ ਹੀ ਗਾਰਾ। ਆ ਦੇ ਐਦਾਂ। ਆ ਨੀਵੇਂ ਥਾਂ ਤੇ ਹੁਣ ਪਾਣੀ ਚਲਾ ਜਾਊਗਾ, ਉੱਚੇ ਥਾਂ ਤੇ ਗਾਰਾ ਆ ਜਾਊਗਾ ਤੇ ਕੰਮ ਸਿੱਧਾ ਹੋ ਜਾਊਗਾ। ਸੱਟ ਬਈ ਸ਼ੇਰਾ, ਸੱਟ ਇੱਥੋਂ ਗਾਰਾ। ਐ ਹੀ ਗਾਰਾ ਦੇਖ, ਲੱਗ ਪਿਆ ਨਾ ਮਾਲੂਮ ਹੁਣ ਵੀ ਗਾਰਾ ਜਾ ਰਿਹਾ। ਅੱਗੇ ਤਾਂ ਨੀਰਾ ਪਾਣੀ ਸਿੱਟਿਆ, ਤੁਸੀਂ ਤੂੜੀ ਖਰਾਬ ਹੋ ਜਾਣੀ ਯਾਰ। ਐਦਾਂ ਥੋੜੇ ਨਾਲ ਖਿੱਚ ਲਾ ਅੰਦਰ ਨੂੰ। ਗਾਰਾ ਖਿੱਚ ਲਾ, ਆਪੇ ਪਾਣੀ ਪਿੱਛੇ ਆ ਜਾਣਾ ਨੀਵੇਂ ਥਾਂ ਤੇ। ਇੰਜ ਲਾ। ਵਾਹ ਬਈ ਵਾਹ, ਵਾਹ ਬਈ ਲਾ। ਹੁਣ ਐਦਾਂ ਕੰਮ ਸਿੱਧਾ ਹੋ ਜਾਣਾ। ਆ ਦੇ, ਆ ਮਲਾਈ ਵਰਗਾ। ਹਾਂ ਆ ਗਾਰਾ ਸੈੱਟ ਆ ਜਿਹੜਾ ਬਣਿਆ ਪਿਆ। ਐਦਾਂ ਗਾਂ ਅੰਦਰ ਨੂੰ ਨਾ ਗਾਰਾ ਪਿੱਛੋਂ ਖਿੱਚੀ ਜਾ ਆਪਣਾ ਅੰਜਮ, ਫਿਰ ਪਾਣੀ ਪਿੱਛੇ ਆ ਜਾਏਗਾ, ਅੱਗੇ ਗਾਰਾ ਅੱਗੇ ਚਲਾ ਜਾਏਗਾ। ਐਦਾਂ ਆ ਦੇ, ਐ ਸਟਾ ਉੱਤੇ ਗਾਰਾ ਜਿਹੜਾ।
ਹੁਣ ਚਾਚਾ ਬੂਟਾ ਹਾਂ ਗਾ ਹੁਣ ਕੋਈ ਲੱਗਾ, ਹੁਣ ਕੋਈ ਗਾਰਾ ਲੱਗਾ ਜਾਣ, ਹੁਣ ਮਹਿਸੂਸ ਹੁੰਦਾ ਵੀ ਗਾਰਾ ਜਾਂਦਾ। ਸ਼ਾਬਾਸ਼ ਸ਼ਾਬਾਸ਼। ਸਿਆਣੇ ਚਲੋ। ਬੰਦੇ ਦੀ ਆਹ ਗੱਲ ਹੁੰਦੀ ਹੈ ਜੀ, ਚਾਚਾ ਬੂਟਾ ਆਇਆ ਤੇ ਕੰਮ ਸਿੱਧਾ ਹੋਇਆ, ਨਹੀਂ ਤੇ ਅਸੀਂ ਤੂੜੀ ਪਾਣੀਓ ਪਾਣੀ ਕਰ ਲੈਣੀ ਸੀ। ਚਾਚੇ ਬੂਟੇ ਦਾ ਐਂ ਸਿੱਧਾ ਹੈ ਕੰਮ। ਚਾਚੇ ਨੂੰ ਵੀ ਧੁੱਪੇ ਖੜਾ ਆਪਣਾ ਤਾਂ ਮੈਂ ਕਹਿੰਦਾ ਉਹ ਛਾਂ ਤੇ ਤਾਂ ਮੈਂ ਚਲਾ ਜਾਣਾ, ਤੁਸੀਂ ਫੇਰ ਨਾ ਪਾਣੀ ਸਿੱਟੀ ਜਾਇਓ। ਨਹੀਂ ਪਾਣੀ ਨਹੀਂ ਛੱਡਦੇ, ਹੁਣ ਅਸੀਂ ਲਿਪ ਲੈਂਦੇ ਹਾਂ ਹੁਣ ਗਾਰਾ ਤੇ- ਗਾਰਾ ਸਿੱਟੋ, ਠੀਕ ਆ। ਆ ਬਾਈ ਇਦਾਂ ਹੀ ਲਿਪਣੀ ਹੈ ਹੁਣ, ਆਪਣੀ ਮਾਨੋ ਮਾਨੀ ਅਸੀਂ ਲਿਪਦੇ ਰਹਾਂਗੇ ਹਾਂਜੀ ਤੇ ਹਾਂਜੀ ਇੰਨੀ ਦੇਰ ਤੁਸੀਂ ਖਲੋ ਕੇ ਕੀ ਕਰਨਾ, ਬਸ ਠੀਕ ਆ। ਹੁਣ ਝੱਟ ਚ ਲਿਪ ਲੈਣੀ। ਠੀਕ ਆ। ਜਿਉਂਦੇ ਵਾਸਤੇ ਰਹੋ ਜੀ, ਤੇ ਸਿਰਫ ਐਵੇਂ ਤੁਹਾਨੂੰ ਦਾਸਤਾਨ ਚੇਤੇ ਕਰਾਉਣ ਵਾਸਤੇ ਨਾ, ਹਾਂ ਤੇ ਅਸੀਂ ਕਿਹਾ ਚਲੋ ਧੜ ਲਿਪਦੇ ਆ, ਨਾਲੇ ਫਿਲਮ ਬਣਾਉਂਦੇ। ਠੀਕ ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ, ਜਿੱਥੇ ਰਹੋ ਸੁਖੀ ਰਹੋ। ਇਦਾਂ ਪੈਰ ਮਾਰ ਕੇ ਨਾ ਤੇ ਤਾਂ ਸਿੱਟੀ ਜਾ।